ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਮੈਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰਾਂਗੇ ਪੰਜਾਬ ਭਾਰਤ ਸਮਾਜ ਤੇ ਸਿਆਸਤ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜਨਗੇ ਮਿੰਟੂ ਗੁਰਸਰੀਆ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਹਰ ਤਰ੍ਹਾਂ ਦੀ ਇੰਸ਼ੋਰੈਂਸ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। 408-272-2500 ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ। ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ ਹੈ ਤਾਂ 415-909-0503 ਤੇ ਡਾਇਲ ਕਰਕੇ ਕੀਤਾ ਜਾ ਸਕਦਾ ਹੈ। ਕ੍ਰਿਸ਼ਨ ਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਸਫੀਲਡ, ਜੀਐਨਯੂ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਨਿੰਮਾ ਸਹੋਤਾ ਦੇ ਨਾਲ ਸੰਪਰਕ ਕਰ ਸਕਦੇ ਹੋ। ਲੋਕੇਸ਼ਨ ਸੈਂਤਾਨੇਲਾ ਦੀ ਹੈ। ਨਵੇਂ ਪੁਰਾਣੇ ਟਾਇਰਾਂ ਦਾ ਵੀ ਕੰਮ ਜਿਹੜਾ ਕਰਦੇ ਨੇ। 209-277-0113 ਇਹਨਾਂ ਦਾ ਨੰਬਰ ਹੈ। ਵਧੀਆ ਟਰੱਕ ਦੀ ਜਿਹੜੀ ਹੈ ਸਿਖਲਾਈ ਲੈਣ ਦੇ ਲਈ ਅਜੀਤ ਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਨੰਬਰ ਹੈ ਜੀ 559-800-0590। ਜ਼ੈਂਡਰ ਗਰੁੱਪ ਵਾਲੇ ਹਰ ਤਰ੍ਹਾਂ ਦਾ ਘਰ ਖਰੀਦਣ, ਵੇਚਣ ਜਾਂ ਹੋਮ ਲੋਨ ਲੈਣਾ ਤਾਂ ਸੰਪਰਕ ਕਰ ਸਕਦੇ ਹੋ ਜੀ 855-905-2575 ਤੇ। ਪ੍ਰੋਗਰਾਮ ਦੇ ਵਿੱਚ ਜੁੜਦੇ ਮਿੰਟੂ ਗੁਰਸਰੀਆ ਜੀ ਦੇ ਨਾਲ। ਉਸ ਤੋਂ ਬਾਅਦ ਫਿਰ ਖਬਰਾਂ ਦੀ ਤਫਸੀਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ ਸਭ ਨੂੰ ਜੀ। ਮਿੰਟੂ ਜੀ, ਸਿਹਤ ਮੰਤਰੀ ਵਿਜੇ ਸਿੰਗਲਾ ਦੇ ਖਿਲਾਫ, ਵਿਜੇਂਦਰ ਸਿੰਗਲਾ ਨਹੀਂ, ਵਿਜੇ ਸਿੰਗਲਾ ਦੇ ਖਿਲਾਫ ਪਰਚਾ ਦਰਜ ਹੋ ਗਿਆ ਜੀ। ਦੇਖੋ, ਡਾਕਟਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਘੱਟ ਹੀ ਰਾਸ ਆਉਂਦੇ, ਚਾਹੇ ਡਾਕਟਰ ਧਰਮਵੀਰ ਗਾਂਧੀ ਹੋਣ, ਚਾਹੇ ਡਾਕਟਰ ਦਲਜੀਤ ਸਿੰਘ ਹੋਣ ਅਤੀਤ ਦੇ ਵਿੱਚ, ਤਾਂ ਚਾਹੇ ਡਾਕਟਰ ਵਿਜੇ ਸਿੰਗਲਾ। ਤੇ ਹੁਣ ਤੇ ਵੈਸੇ ਵੀ ਸਿੱਧੂ ਨੂੰ ਜੇਲ੍ਹ ਦੇ ਵਿੱਚ ਜ਼ਰੂਰਤ ਸੀਗੀ ਡਾਕਟਰ ਦੀ, ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਪੱਕਾ ਪਰਮਾਨੈਂਟਲੀ ਉੱਥੇ ਭੇਜ ਦਿੱਤਾ। ਖੈਰ ਦੇਖੋ, ਅੱਜ ਇਹ ਧਮਾਕਾ ਹੋਇਆ। ਵੈਸੇ 2 ਦਿਨ ਤੋਂ ਹਥਿਆਰ ਚੱਲ ਰਹੇ ਸਨ ਸੋਸ਼ਲ ਮੀਡੀਆ ਤੇ ਜਥੇਦਾਰ ਦੇ ਬਿਆਨ ਤੋਂ ਬਾਅਦ, ਪਰ ਅਚਾਨਕ ਇਹ ਜਦੋਂ ਧਮਾਕਾ ਹੋਇਆ ਸਾਰਿਆਂ ਦਾ ਫਿਰ ਧਿਆਨ ਇੱਧਰ ਚਲੇ ਗਿਆ। ਉਸ ਤੋਂ ਬਾਅਦ ਅੱਜ ਦੀ ਜੇ ਵੇਖੀਏ ਤਾਂ ਸਭ ਤੋਂ ਵੱਡੀ ਨਹੀਂ, ਪੂਰੀ ਗਰਦ ਉਠਾਉਣ ਵਾਲੀ ਖਬਰ ਇਹ ਹੋ ਰਹੀ ਹੈ ਕਿ ਸਿਹਤ ਮੰਤਰੀ ਖੁਦ ਹੀ ਟੀਕਾ ਲਾਉਂਦੇ ਫੜੇ ਗਏ। ਟੀਕਾ ਕਿੰਨਾ? 1% ਦਾ, 1% ਕਮਿਸ਼ਨ ਦਾ। ਖੈਰ ਦੇਖੋ, ਦੇਰ ਸ਼ਾਮ ਤੱਕ ਮੈਡੀਕਲ ਹੋ ਚੁੱਕਾ ਸੀਗਾ। ਉਹਨਾਂ ਦਾ ਰਿਮਾਂਡ ਜਿਹੜਾ ਵਾ ਉਹ ਲੈ ਲਿਆ ਗਿਆ ਪੁਲਿਸ ਵੱਲੋਂ। ਹੁਣ ਅੱਗੇ ਦੀ ਕਾਰਵਾਈ ਜਾਰੀ ਆ। ਕੀ ਨਿਕਲਦਾ ਕੀ ਨਹੀਂ ਨਿਕਲਦਾ ਪਤਾ ਨਹੀਂ। ਇੱਕ ਛੋਟਾ ਜਿਹਾ ਤਬਕਾ ਸੋਸ਼ਲ ਮੀਡੀਆ ਤੇ ਮੌਜੂਦ ਆ, ਉਹ ਕਹਿੰਦਾ ਕਿ ਵੇਖੋ ਇਹਨਾਂ ਤੇ ਯਕੀਨ ਨਾ ਕਰਿਓ, ਇਹ ਸਟਿੰਗ ਦਾ ਰੌਲਾ ਇਸੇ ਤਰ੍ਹਾਂ ਹੀ ਪਾਉਂਦੇ ਹੁੰਦੇ ਆ, ਪਰ ਮੁੜ ਕੇ ਨਿਕਲਦਾ ਕੁਛ ਵੀ ਨਹੀਂ। ਪਰ ਇੱਥੇ ਦਿਲਚਸਪ ਤੇ ਇੱਕ ਵੱਖਰੀ ਗੱਲ ਜਿਹੜੀ ਸੁੱਚਾ ਸਿੰਘ ਛੋਟੇਪੁਰ ਵਾਲੇ ਕਾਂਡ ਤੋਂ ਜੁਦਾ ਜਿਹੜੀ ਨਜ਼ਰ ਆਉਂਦੀ ਹੈ ਤਾਂ ਉਹ ਇਹ ਆ ਕਿ ਇਹਦੇ ਵਿੱਚ FIR ਲੌਂਚ ਹੋਈ ਹੈ, ਜਦਕਿ ਉਹ ਮਸਲਾ FIR ਤੱਕ ਨਹੀਂ ਸੀਗਾ ਪਹੁੰਚਿਆ। ਤਾਂ ਜੋ FIR ਹੈ, ਤਾਂ FIR ਦੇ ਵਿੱਚ ਜਿਹੜੀ ਚੀਜ਼ ਲਿਖੀ ਗਈ ਹੈ ਉਹਦੇ ਮੁਤਾਬਕ ਇਹ ਹੈ ਕਿ ਇੱਕ ਅਫਸਰ ਕਹਿੰਦਾ ਕਿ ਮੈਨੂੰ ਪੰਜਾਬ ਭਵਨ ਦੇ ਕਮਰਾ ਨੰਬਰ 203 ਚ ਬੁਲਾਇਆ ਗਿਆ ਸੀਗਾ। ਉਹਦੇ ਚ ਮਿਨਿਸਟਰ ਸਾਹਿਬ ਕਹਿੰਦੇ ਕਿ ਮੈਂ ਨਿਕਲ ਰਿਹਾ ਤੇ ਮੇਰਾ OSD ਪ੍ਰਦੀਪ ਕੁਮਾਰ ਜਿਹੜਾ ਹੈ ਇਹਦੇ ਨਾਲ ਗੱਲ ਕਰਨੀ, ਜੋ ਇਹ ਕਹੇਗਾ ਸਮਝ ਲਾ ਮੈਂ ਉਹੀ ਕਰ ਰਿਹਾ ਜਾਂ ਮੈਂ ਉਹੀ ਕਿਹਾ ਜੀ। ਤਾਂ ਇਸ ਤੋਂ ਬਾਅਦ OSD ਪ੍ਰਦੀਪ ਕੁਮਾਰ ਜਿਹੜਾ ਉਹਨੇ ਆਖਿਆ ਤੁਹਾਡੇ ਦਫ਼ਤਰ ਤੋਂ 41 ਕਰੋੜ ਦੀ ਕੰਸਟਰਕਸ਼ਨ ਅਲਾਟਮੈਂਟ ਹੋਈ ਹੈ ਤੇ ਠੇਕੇਦਾਰਾਂ ਨੂੰ ਮਾਰਚ ਮਹੀਨੇ ਦੇ 17 ਕਰੋੜ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਤਾਂ ਕੁੱਲ ਮਿਲਾ ਕੇ 58 ਕਰੋੜ ਰੁਪਈਆ ਬਣਦਾ ਹੈ, ਜਿਸ ਦਾ 2% ਭਾਵ 1 ਕਰੋੜ 16 ਲੱਖ ਰੁਪਏ ਕਮਿਸ਼ਨ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ। ਤੇ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਜਦੋਂ ਨਾ ਨੁੱਕਰ ਕੀਤੀ ਤਾਂ ਫਿਰ ਕਹਾਣੀ ਜਿਹੜੀ ਹੈ ਉਹ ਇੱਥੋਂ ਤੱਕ ਪਹੁੰਚ ਗਈ ਕਿ 8 ਮਈ ਤੋਂ ਮੰਤਰੀ ਦਾ OSD ਪ੍ਰਦੀਪ ਕੁਮਾਰ WhatsApp ਤੇ ਇਹ ਜਿਹੜਾ SE ਸੀਗਾ ਰਜਿੰਦਰ ਸਿੰਘ, ਇਹਨੂੰ ਲਗਾਤਾਰ ਫੋਨ ਕਰਨ ਲੱਗਾ ਜੀ। ਨਾਲ ਇਹ ਵੀ ਡਰਾਵਾ ਦਿੰਦੇ ਸੀਗੇ ਕਿ ਦੇਖੋ ਤੇਰਾ ਕੈਰੀਅਰ ਖਤਮ ਕਰ ਦਿਆਂਗੇ, ਖਰਾਬ ਕਰ ਦਿਆਂਗੇ, ਕਿਉਂਕਿ ਰਜਿੰਦਰ ਸਿੰਘ ਦੀ 30 ਨਵੰਬਰ ਨੂੰ ਰਿਟਾਇਰਮੈਂਟ ਸੀਗੀ। ਤਾਂ FIR ਦੇ ਮੁਤਾਬਕ 20 ਮਈ ਨੂੰ SE ਰਜਿੰਦਰ ਸਿੰਘ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸ ਨੂੰ ਮਤਲਬ ਕਿ ਵਾਰ-ਵਾਰ ਜਿਵੇਂ ਡਰਾ ਲਿਆ ਜਾਂ ਜਿੱਦਾਂ ਵੀ ਹੈ ਦਬਕਾ ਲਿਆ ਤੇ ਉਹਨੂੰ ਇੱਕ ਹੋਰ ਅਲਾਟਮੈਂਟ ਦਾ 1% ਕਮਿਸ਼ਨ ਦੇਣ ਵਾਸਤੇ ਕਿਹਾ। ਤੇ SI ਰਜਿੰਦਰ ਸਿੰਘ ਨੇ 23 ਮਈ ਨੂੰ OSD ਪ੍ਰਦੀਪ ਕੁਮਾਰ ਦਾ ਫੋਨ ਫੇਰ ਚੁੱਕਿਆ
ਤੇ ਉਹ ਕਹਿੰਦਾ ਕਿ ਮੈਨੂੰ ਸੈਕਟਰੀਏਟ ਦੇ ਵਿੱਚ ਬੁਲਾਇਆ ਗਿਆ। ਤਾਂ ਦੇਖੋ ਇਹ ਕਹਾਣੀ FIR ਦੀ ਹੈ, ਇਹ ਗੱਲ ਨੋਟ ਕਰ ਲਿਓ, ਇਹ FIR ਦੀ ਕਹਾਣੀ ਹੈ, ਕੋਈ ਕੱਲ ਨੂੰ ਮੈਨੂੰ ਨਾ ਕਹੇ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਉਹ ਕਹਿੰਦਾ ਕਿ ਮੈਨੂੰ ਸੈਕਟਰੀਏਟ 'ਚ ਫੇਰ ਬੁਲਾਇਆ ਗਿਆ, ਪ੍ਰਦੀਪ ਕੁਮਾਰ ਨੂੰ 5 ਲੱਖ ਰੁਪਏ ਦੇਣ ਦੀ ਗੱਲ ਜਿਹੜੀ ਹੈ ਉਹ ਹੋਈ। ਮੰਤਰੀ ਸਿੰਗਲਾ ਤੇ OSD ਪ੍ਰਦੀਪ ਕੁਮਾਰ 'ਚ ਇਸ ਬਾਰੇ ਜੋ ਗੱਲ ਹੋਈ ਉਹਦੀ ਰਿਕਾਰਡਿੰਗ ਜਿਹੜੀ ਆ ਉਹ ਰਜਿੰਦਰ ਸਿੰਘ ਨੇ ਕਰ ਲਈ, ਤੇ ਉਸ ਤੋਂ ਬਾਅਦ ਇਹ ਮਾਮਲਾ ਗਿਆ, ਇਹ ਸਾਰੀ ਕਾਰਵਾਈ ਪਾ ਦਿੱਤੀ। ਤਾਂ ਕੁੱਲ ਮਿਲਾ ਕੇ ਰਿਕਾਰਡਿੰਗ ਹੈ ਜੀ, ਇੱਕ ਜਰੀਆ ਹੈ ਜਿਹੜਾ ਇੱਥੋਂ ਤੱਕ ਦੇ ਐਕਸ਼ਨ ਦਾ ਬਣਿਆ ਵਾ। ਤਾਂ ਉਧਰੋਂ ਇਸ ਮਾਮਲੇ ਤੇ ਸਿੱਧੂ ਮੂਸੇਵਾਲਾ ਵੀ ਪੂਰਾ ਖੁੱਲ ਕੇ ਬੋਲ ਰਿਹਾ ਕਿ ਵੇਖੀ ਚੱਲ ਮਰਦਾਨਿਆ ਰੰਗ, ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ। ਹੁਣ ਮਾਰਨ ਵਾਲੇ ਕੌਣ ਨੇ, ਮਰਵਾਉਣ ਵਾਲੇ ਕੌਣ ਨੇ, ਸਮਝ ਤੋਂ ਪਰੇ ਆ। ਕਿਉਂਕਿ ਵਿਜੇ ਸਿੰਗਲਾ ਨੂੰ ਜਦੋਂ ਪੇਸ਼ ਕੀਤਾ ਜਾ ਰਿਹਾ ਸੀਗਾ, ਉਹਦੀ ਜਿਹੜੀ ਸਟੇਟਮੈਂਟ ਸੀਗੀ, ਪੇਸ਼ ਤੋਂ ਭਾਵ ਕੀ ਹੈ ਕਿ ਜਦੋਂ ਮੈਡੀਕਲ ਕਰਕੇ ਤੇ ਅਦਾਲਤ ਦੇ ਵਿੱਚ ਲਿਜਾਇਆ ਜਾਂਦਾ ਤਾਂ ਉਸ ਦਰਮਿਆਨ ਜੋ ਹਸਪਤਾਲ ਦੇ ਵਿੱਚੋਂ ਉਹਦੀ ਇੱਕ ਛੋਟੀ ਜਿਹੀ ਸਟੇਟਮੈਂਟ ਤੁਰੇ ਜਾਂਦੀ ਦੀ ਹੈ, ਉਹ ਇਹੋ ਹੈ ਕਿ ਸਾਡੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਪਰ ਵੱਡਾ ਸਵਾਲ ਇਹ ਹੈ ਕਿ ਭਗਵੰਤ ਮਾਨ ਵੀ ਉਸ ਸਾਜ਼ਿਸ਼ ਦਾ ਹਿੱਸਾ ਬਣ ਕੇ, ਬੜਾ ਵੱਡਾ ਸਵਾਲ ਹੈ। ਕਿਉਂਕਿ ਭਗਵੰਤ ਮਾਨ ਨੇ ਔਨ ਦਾ ਰਿਕਾਰਡ ਆ ਕੇ ਗੱਲ ਕਹੀ ਹੈ ਕਿ ਇਹ ਸ਼ਿਕਾਇਤ ਮੇਰੇ ਕੋਲ ਪਹੁੰਚੀ ਸੀ, ਮੈਂ ਉਹਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਹੈ, ਕੈਬਨਿਟ ਦੇ ਵਿੱਚੋਂ ਕੱਢ ਦਿੱਤਾ ਆ, ਤੇ ਪੁਲਿਸ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਮਾਮਲਾ ਦਰਜ ਕਰੋ। ਤਾਂ ਜੇ ਉਹ ਕਹਿ ਰਿਹਾ ਕਿ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਆ, ਤਾਂ ਕੀ ਪਾਰਟੀ ਦੇ ਵਿੱਚ 2 ਗਰੁੱਪ ਕੰਮ ਕਰ ਰਹੇ ਨੇ? ਇੱਕ ਅਹਿਮ ਸਵਾਲ ਰਹੇਗਾ। ਜਾਂ ਫਿਰ ਮੈਂ ਜਿਵੇਂ ਕਿਹਾ ਕਿ ਭਗਵੰਤ ਮਾਨ ਤੇ ਸਿੱਧਾ ਦੋਸ਼ ਲਾ ਰਹੇ ਨੇ, ਕਿਉਂਕਿ ਭਗਵੰਤ ਮਾਨ ਔਨ ਦਾ ਰਿਕਾਰਡ ਆ ਕੇ ਗੱਲ ਕਹਿ ਰਹੇ ਨੇ ਕਿ ਮੈਂ ਸਭ ਕੁਝ ਕੀਤਾ ਹੈ। ਉਹ ਕਹਿ ਰਹੇ ਨੇ ਕਿ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਰਹੀ। ਕਿਉਂਕਿ ਦੇਖੋ ਸਟੇਟਮੈਂਟ ਹੋ ਸਕਦਾ ਕੋਈ ਆਸੇ-ਪਾਸੇ ਉਹਨਾਂ ਨੇ ਹੋਰ ਵੀ ਦਿੱਤੀ ਹੋਵੇ, ਜਿਹੜੀ ਮੈਂ ਸੁਣੀ ਹੈ ਤਾਂ ਉਹਦੇ ਵਿੱਚ ਉਹਨਾਂ ਨੇ ਪਾਰਟੀ ਦਾ ਜ਼ਿਕਰ ਕੀਤਾ ਹੈ, ਆਪਣੇ ਆਪ ਦਾ ਨਹੀਂ ਕਿ ਮੈਨੂੰ ਫਸਾਉਣ ਦਾ ਯਤਨ ਕੀਤਾ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਇੰਟਰਸਟਿੰਗ ਹੈ ਕਿ ਉਹ ਕਿਹਦੇ ਵੱਲ ਇਸ਼ਾਰਾ ਕਰ ਰਹੇ ਨੇ, ਕਿ ਉਹ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਬੰਦਾ ਸ਼ਿਕਾਇਤ ਕਰਤਾ ਹੈ ਉਹ ਸਾਡੇ ਮੁੱਖ ਮੰਤਰੀ ਨੂੰ ਪੁਚਲਾ ਗਿਆ। ਇਹ ਵੀ ਤੇ ਹੋ ਸਕਦਾ ਹੈ ਲੌਜਿਕ ਜੀ, ਇੱਕ ਤਰਕ ਇਹ ਵੀ ਹੋ ਸਕਦਾ ਹੈ ਕਿ ਹਾਂਜੀ ਜਿਹੜਾ ਉਹ ਅਫਸਰ ਸੀਗਾ ਉਹ ਦੁੰਬ ਤੇ ਖੜਾ ਗਿਆ ਸਾਰਿਆਂ ਨੂੰ, ਸਾਡੀ ਪਾਰਟੀ ਨੂੰ ਬਦਨਾਮ ਕਰ ਗਿਆ। ਪਰ ਇਹ ਵੀ ਫਿਰ ਸਵਾਲ ਉੱਠੇਗਾ ਕਿ ਤੁਹਾਡਾ ਮੁੱਖ ਮੰਤਰੀ ਇਹਨਾਂ ਕੰਨਾਂ ਦਾ ਕੱਚਾ। ਸੋ ਇਸ ਸਟੇਟਮੈਂਟ ਦੇ ਜੋ ਮਾਇਨੇ ਨਿਕਲਦੇ ਨੇ ਉਹ ਕਾਫੀ ਗੁੰਝਲਦਾਰ ਨੇ, ਡੀਕੋਡ ਹੋਣਗੇ ਹੌਲੀ-ਹੌਲੀ। ਪਰ ਇਸ ਵੇਲੇ ਜੇ ਦੇਖੀਏ ਤਾਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਧੜਾ-ਧੜ ਤੁਹਾਨੂੰ ਪੋਸਟਾਂ ਮਿਲ ਜਾਣਗੀਆਂ, ਬਹੁਤ ਕੁਝ ਮਿਲ ਜਾਏਗਾ, ਬਹੁਤ ਕੁਝ ਮਿਲ ਜਾਏਗਾ ਕਿ ਹਾਂਜੀ ਇਹ ਕਰ ਦਿੱਤਾ, ਉਹ ਕਰ ਦਿੱਤਾ। ਬਹੁਤ ਸਾਰੇ ਵਿਦਵਾਨ, ਬਹੁਤ ਸਾਰੇ ਮੀਡੀਆ ਆਊਟਲੈਟ ਇਹ ਦਾਅਵਾ ਕਰ ਰਹੇ ਆ ਕਿ ਪੰਜਾਬ 'ਚ ਪਹਿਲੀ ਮਰਤਬਾ ਵਾਪਰਿਆ ਜੀ। ਪਰ ਸ਼ਾਇਦ ਲੋਕਾਂ ਨੂੰ ਨਹੀਂ ਪਤਾ ਹੋਏਗਾ, 7/7/2003 ਨੂੰ ਤਰੀਕ ਦੱਸ ਦਿੰਨਾ, 7/7/2003 ਨੂੰ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਹਰਬੰਸ ਲਾਲ ਜਿਹੜਾ ਉਸ ਟਾਈਮ ਦਾ ਜੰਗਲਾਤ ਮੰਤਰੀ ਸੀ ਹਟਾਇਆ ਸੀਗਾ ਕਰਪਸ਼ਨ ਦੇ ਦੋਸ਼ਾਂ ਦੇ ਤਹਿਤ। ਸੋ ਇਹ ਕਹਾਣੀ ਇਹ ਨਹੀਂ ਹੈ ਕਿ ਇਹ ਨਵੇਕਲੀ ਹੈ ਜਾਂ ਪਹਿਲੀ ਮਰਤਬਾ ਇੱਥੇ ਵਾਪਰੀ ਆ, ਅੱਗੇ ਵੀ ਹੋਇਆ। ਪਰ ਇਹ ਬੁਰੀ ਗੱਲ ਹੈ ਕਿ 2 ਮਹੀਨੇ ਸਰਕਾਰ ਚੱਲੀ ਤੇ ਇਹਨਾਂ ਦਾ ਹੈਲਥ ਮਿਨਿਸਟਰ ਜਿਹੜਾ ਉਹ ਕਾਬੂ ਆ ਗਿਆ। ਹੋਣਾ ਤੇ ਇਹ ਚਾਹੀਦਾ ਸੀਗਾ ਨਾ, ਜਿਵੇਂ ਕਹਿੰਦੇ ਕਿ ਹਮ ਬੁਰੇ ਲੋਗ ਹੈ, ਬੁਰੇ ਵਕਤ ਪਰ ਹੀ ਕੰਮ ਆਏਗੇ। ਕੁਝ ਐਸੇ ਲੋਕ ਹੁੰਦੇ ਆ ਜਿਹੜੇ ਬੁਰੇ ਵਕਤ ਤੇ ਕੰਮ ਆਉਂਦੇ ਆ, ਤੁਹਾਡੇ ਅੱਛੇ ਵਕਤ ਦੇ ਵਿੱਚ ਤੁਹਾਡੇ ਨਾਲ ਨਹੀਂ ਮਿਲੂਗੇ। ਪਰ ਜਦੋਂ ਤੁਹਾਡੀ ਜ਼ਿੰਦਗੀ ਦਾ ਬਦਤਰੀਨ ਬਹੁਤ ਮਾੜਾ ਫੇਜ਼ ਚੱਲ ਰਿਹਾ ਹੋਏਗਾ, ਉਹ ਤੁਹਾਨੂੰ ਕਿਤੇ ਟੱਕਰਨਗੇ, ਤੁਹਾਨੂੰ ਪਾਰ ਲਾ ਜਾਂਦੇ ਆ, ਅੱਛੇ ਸਮੇਂ 'ਚ ਤੁਹਾਡੇ ਨਾਲ ਨਹੀਂ ਹੁੰਦੇ। ਪਰ ਗੱਲ ਇਹ ਆ ਕਿ ਅੱਜ ਪੰਜਾਬ ਤੇ ਬੁਰਾ ਸਮਾਂ ਸੀਗਾ ਤੇ ਇਹੋ ਜਿਹੇ ਲੋਕਾਂ ਦੀ ਜ਼ਰੂਰਤ ਸੀ ਜੋ ਅੱਛੇ ਸੀਗੇ, ਸਾਡੇ ਵਾਸਤੇ ਅੱਛੇ ਸਾਬਤ ਹੁੰਦੇ। ਪਰ ਬਦਕਿਸਮਤੀ ਦੀ ਗੱਲ ਆ ਕਿ ਏਡਾ ਵੱਡਾ ਮੌਕਾ ਮਿਲਿਆ, ਕਰੋੜਪਤੀ ਆਦਮੀ 50 ਸਾਲ ਦੀ ਉਮਰ ਦੇ ਵਿੱਚ ਮਿਨਿਸਟਰ ਬਣਿਆ, ਤਾਂ 2 ਮਹੀਨਿਆਂ ਦਾ ਸਾਰਾ ਵਕਫਾ ਮਿਨਿਸਟਰੀ ਕੀਤੀ ਹੈ। ਤਾਂ ਬਾਕੀ ਹੁਣ ਦੇਖਦੇ ਆ, ਦੇਖੋ ਕੁਝ ਵੀ ਹੋ ਸਕਦਾ। ਮੈਂ ਇਹਦੇ ਤੇ ਬਹੁਤਾ ਨਹੀਂ ਕੋਈ ਟੀਕਾ ਟਿੱਪਣੀ ਵਾਲਾ ਕੰਮ ਕਰੂੰਗਾ, ਕਿਉਂਕਿ ਇਹ ਜਿਹੜੀ ਰਾਜਨੀਤੀ ਚੱਲਦੀ ਹੈ ਨਾ ਆਮ ਆਦਮੀ ਪਾਰਟੀ ਦੀ, ਇਹਦੇ ਵਿੱਚ ਕੀ ਐਂਗਲ ਕਿਸ ਦਿਸ਼ਾ ਚੋਂ ਨਿਕਲ ਆਉਣਾ ਪਤਾ ਹੀ ਨਹੀਂ ਹੈ, ਕੋਈ ਪਤਾ ਨਹੀਂ ਹੈ ਇਹਦੇ ਤੇ। ਇਸ ਕਰਕੇ ਬੜਾ ਸੰਕੋਚ ਕਰਕੇ ਇਸ ਰਾਜਨੀਤੀ ਦਾ ਵਿਸ਼ਲੇਸ਼ਣ ਕਰਨਾ ਪੈਂਦਾ ਕਿ ਇਹਦੇ ਚ ਪਤਾ ਨਹੀਂ ਕੀ ਨਿਕਲ ਆਉਣਾ। ਬਹੁਤ ਵੱਡੇ ਸਵਾਲ ਨੇ ਹਾਲੇ, ਦੇਖਦੇ ਉਹਨਾਂ ਦੇ ਜਵਾਬ ਮਿਲਦੇ ਆ ਜਾਂ ਨਹੀਂ ਮਿਲਦੇ। ਪਰ ਆਮ ਆਦਮੀ ਪਾਰਟੀ ਨੇ ਇਸ ਚੀਜ਼ ਦਾ ਕਹਿ ਲਓ ਕਿ 2 ਪਾਸੇ ਤੋਂ ਫਾਇਦਾ ਲਿਆ ਹੈ। 2 ਪਾਸੇ ਤੋਂ ਫਾਇਦਾ ਇਹ ਆ ਕਿ ਦੇਖੋ ਭਾਵੇਂ ਕੁਝ ਵੀ ਹੈ ਮਾਮਲਾ, ਨੰਬਰੋਂ ਹਟ ਗਏ ਨੇ, ਪਰ ਦੂਸਰੇ ਪਾਸੇ ਜੇ ਇੱਕ ਨਿਰਪੱਖ ਸੋਚ ਦੇ ਧਾਰਨੀ ਹੋ ਕੇ ਸੋਚੋਗੇ ਤਾਂ ਵੇਖੋ ਜੇ ਬੰਦਾ ਗਲਤ ਵੀ ਹੈ, ਹੁਣ ਜੇ ਤਾਂ
ਨਜਾਇਜ਼ ਹੋਈ ਹੈ ਕਿਸੇ ਪੱਖ ਤੋਂ ਜਿਵੇਂ ਕਹਿ ਰਿਹਾ ਫਿਰ ਤਾਂ ਸਭ ਕੁਛ ਹੀ ਉਲਟਾ ਪੁਲਟਾ ਹੈ। ਫਿਰ ਤਾਂ ਬੜੇ ਸਵਾਲ ਜਿਹੜੇ ਮੈਂ ਪਿੱਛੇ ਕਰਕੇ ਆਇਆ ਜੀ ਉਹੀ ਫਿਰ ਖੜੇ ਹੋਣਗੇ। ਬਟ ਜੇਕਰ ਇਹ ਅਸਲ ਗੱਲ ਹੈ, ਸੱਚ ਹੈ, ਜੋ ਦਾਵਾ ਕੀਤਾ ਗਿਆ ਹੁਣ FIR ਦੇ ਵਿੱਚ, ਜਿਹੜੀ ਓਫੀਸ਼ੀਅਲੀ FIR ਹੈ ਉਹਦੇ ਵਿੱਚ ਜੋ ਹੈ ਅਸੀਂ ਉਹਦੇ ਆਧਾਰ ਤੇ ਗੱਲ ਕਰ ਸਕਦੇ ਹਾਂ ਨਾ। ਬਾਅਦ ਚ ਟ੍ਰਾਇਲ ਚ ਕੀ ਉਹ FIR ਜਿਹੜੀ ਆ ਉਹ ਸਟੈਂਡ ਕਰਦੀ ਹੈ ਜਾਂ ਨਹੀਂ ਕਰਦੀ, ਉਹ ਬਾਅਦ ਦੀ ਗੱਲ ਹੈ। ਉਸ ਕਹਾਣੀ ਨੂੰ ਐਸਟੈਬਲਿਸ਼ ਕਿੱਦਾਂ ਕਰ ਪਾਉਂਦੇ ਨੇ, ਕਿਉਂਕਿ ਜੇ ਇਕੱਲੀ ਆਡੀਓ ਹੈ ਨਾ, ਜੀ ਇੱਕ ਮੇਰੀ ਗੱਲ ਲਿਖ ਕੇ ਰੱਖ ਲਓ, ਇੱਥੇ ਜਿੰਨੀਆਂ ਪੋਸਟਾਂ ਪਾਈ ਜਾਂਦੇ ਆ ਨਾ ਲੋਕ ਜੋ ਮਰਜ਼ੀ ਆ, ਜੇ ਕੱਲੀ ਆਡੀਓ ਹੈ, ਮੈਂ ਇਸ ਕੇਸ ਦਾ ਅੱਜ ਭਵਿੱਖ ਦੱਸ ਦਿੰਦਾ ਕਿ ਬੰਨਾ ਕੱਖ। ਇਹ ਮੈਂ ਗੱਲ ਜਿਹੜੀ ਜਿੱਦਾਂ ਹੁਣ FIR ਚ ਆਪਾਂ ਪੜ੍ਹੀ ਹੈ, ਜਿੱਦਾਂ ਇਹ ਕਹਾਣੀ ਹੈ ਤੇ ਇਸ ਕਹਾਣੀ ਦੇ ਵਿੱਚ ਸਭ ਤੋਂ ਪ੍ਰਮੁੱਖ ਸਬੂਤ ਆਡੀਓ ਹੈ, ਤਾਂ ਇਸ ਕੇਸ ਦਾ ਕੱਖ ਨਹੀਂ ਜੇ ਬਣਨਾ, ਕੱਖ ਨਹੀਂ ਬਣਨਾ ਜੀ। ਉਹ ਅੱਜ ਸਾਡੇ ਵਾਸਤੇ ਬੜੀ ਵੱਡੀ ਖਬਰ ਆ, ਮਾਰਕਾ, ਹਰੇਕ ਬੰਦਾ ਇਹ ਹੋ ਗਿਆ ਜੀ ਉਹ ਹੋ ਗਿਆ, ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਇਹ ਕੋਈ ਠੋਸ ਐਵੀਡੈਂਸ ਨਹੀਂ ਹੁੰਦਾ ਆਡੀਓ ਰਿਕਾਰਡਿੰਗ, ਇਹ ਕੋਈ ਠੋਸ ਨਹੀਂ ਹੈ। ਇੱਥੇ ਸਟਿੰਗ ਹੋਏ ਪਏ ਨੇ, ਕਿਹੜੇ ਕਿਹੜੇ ਨੇਤਾਵਾਂ ਦੇ ਸਟਿੰਗ ਹੋਏ ਪਏ ਨੇ, ਵੀਡੀਓ ਪਈ ਹੈ ਜੀ, ਐ ਤੇ ਫਿਰ ਸਾਰੇ ਮਤਲਬ ਕਿ ਵੱਜੀ ਜਾਣ। ਸੋ ਇਸ ਕਰਕੇ ਬਹੁਤ ਕਮਜ਼ੋਰ ਸਬੂਤ ਆ ਇਹ, ਪਹਿਲੀ ਗੱਲ ਤੇ ਇਹ ਆ। ਦੂਸਰੀ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਵਕਤੀ ਤੌਰ ਤੇ ਫਾਇਦਾ ਇਹ ਖੱਟਿਆ ਕਿ ਬਈ ਇੱਕ ਤਰ੍ਹਾਂ ਨਾਲ ਬੱਲੇ ਬੱਲੇ ਕਰਾ ਦਿੱਤੀ ਕਿ ਮੰਤਰੀ ਝਟਕਾ ਦਿੱਤਾ ਜੇ ਆਪਦਾ ਮੰਤਰੀ ਲਿਹਾਜ਼ ਨਹੀਂ ਕੀਤਾ। ਪਰ ਜੇ ਨਿਊਟਰਲੀ ਇਸ ਚੀਜ਼ ਨੂੰ ਦੇਖਿਆ ਜਾਵੇ ਤੇ ਜੇ ਵਾਕਿਆ ਇਸ ਤਰ੍ਹਾਂ ਕਹਾਣੀ ਹੋਈ ਹੈ, ਮੈਂ ਕੇਸ ਦਾ ਭਵਿੱਖ ਵੀ ਤੁਹਾਨੂੰ ਦੱਸ ਦਿੱਤਾ ਕਿ ਕਿਹੋ ਜਿਹਾ ਹੋ ਸਕਦਾ, ਮੈਂ ਕੱਲ ਨੂੰ ਗਲਤ ਹੋਵਾਂ ਕਿਉਂਕਿ ਸਬੂਤ ਕੋਈ ਹੋਰ ਨਿਕਲ ਆਵੇ। ਪਰ ਮੈਂ ਸਿਰਫ ਆਡੀਓ ਰਿਕਾਰਡਿੰਗ ਦੀ ਗੱਲ ਕਰਦਾ। ਜੇ ਆਡੀਓ ਰਿਕਾਰਡਿੰਗ ਆ ਤਾਂ ਜੱਜ ਨੇ ਚਲਾ ਕੇ ਮਾਰਨੀ ਹੈ, ਇਹ ਗੱਲ ਮੇਰੀ ਯਾਦ ਰੱਖ ਲਓ। ਬਟ ਜੇ ਕੋਈ ਹੋਰ ਐਵੀਡੈਂਸ ਨਿਕਲਦਾ ਉਹਦਾ ਮੈਂ ਕੁਝ ਕਹਿ ਨਹੀਂ ਸਕਦਾ। ਸੋ ਕਹਿਣ ਦਾ ਮਤਲਬ, ਕਿਉਂਕਿ ਰਿਸ਼ਵਤ ਤਾਂ ਸਾਬਤ ਹੁੰਦੀ ਹੈ ਨਾ ਜਦੋਂ ਮਤਲਬ ਕਿ ਟਰੈਪ ਚ ਵਿਜੀਲੈਂਸ ਫਸਾਉਂਦੀ ਆ, ਰੰਗੇ ਹੱਥੀ ਕੋਈ ਬੰਦਾ ਫੜਿਆ ਜਾਂਦਾ ਹੈ। ਏਦਾਂ ਤੇ ਤੁਹਾਨੂੰ ਪਤਾ ਹੀ ਆ, ਹੈਲਪਲਾਈਨ ਜੀ ਹੈਗੀ, ਉਹਦੇ ਵਿੱਚ ਹੋ ਸਕਦਾ 1 ਲੱਖ ਸ਼ਿਕਾਇਤ ਆਈ ਹੋਵੇ ਤੇ ਹੁਣ ਤੱਕ 1 ਲੱਖ ਬੰਦਾ ਹੀ ਨਾ ਫੜਿਆ ਹੁੰਦਾ ਸ਼ਿਕਾਇਤ ਦੇ ਆਧਾਰ ਤੇ। ਇਸ ਕਰਕੇ ਠੋਸ ਐਵੀਡੈਂਸ ਬਹੁਤ ਜ਼ਰੂਰੀ ਹੈ। ਜਿਹੜੀ ਮੈਂ ਗੱਲ ਕਹਿ ਰਿਹਾ ਵਾਰ-ਵਾਰ ਕਿ ਜੇ ਨਿਰਪੱਖ ਨਜ਼ਰੀਏ ਤੋਂ ਦੇਖੋਗੇ ਤਾਂ ਜੇ ਉਹ ਜਾਇਜ਼ ਹੈ, ਮਤਲਬ ਕਿ ਸਾਰੀ ਸਟੋਰੀ ਜਿਹੜੀ ਆ ਉਹ ਸੱਚੀ ਆ, ਤਾਂ ਫਿਰ ਇੱਕ ਗੱਲ ਵਧੀਆ ਹੋਈ ਆ ਕਿ ਘੱਟੋ ਘੱਟ ਇਹਨਾਂ ਪਰਦਾ ਨਹੀਂ ਪਾਇਆ, ਨਾਲ ਇਹ ਨਹੀਂ ਹੋਇਆ ਕਿ ਵੱਡਿਆਂ ਨੇ ਵੀ ਉਤਲਿਆਂ ਨੇ ਵੀ ਹਿੱਸੇਦਾਰੀ ਨਹੀਂ ਰੱਖੀ ਜਾਂ ਚੁੱਪ ਕਰਕੇ ਕਿਹਾ ਕਿ ਬਈ ਤੂੰ ਕਰੀ ਚੱਲ, ਕੋਈ ਗੱਲ ਨਹੀਂ, ਤੈਨੂੰ ਕੋਈ ਨਹੀਂ ਰੋਕਦਾ। ਸੋ ਇਹ ਇੱਕ ਨਵੀਂ ਗੱਲ ਜਾਂ ਕਹਿ ਸਕਦੇ ਹਾਂ ਕਿ ਸਕਾਰਾਤਮਕ ਸੰਕੇਤ ਆ। ਪਰ ਮੈਂ ਦੂਸਰੀਆਂ ਸਾਰੀਆਂ ਥਿਊਰੀਆਂ ਖੁੱਲੀਆਂ ਛੱਡ ਦਿੱਤੀਆਂ, ਮੈਂ ਜੱਜਮੈਂਟਲ ਨਹੀਂ ਹੁੰਦਾ। ਸੋ ਇਸ ਕਰਕੇ ਸਾਰਾ ਕੁਝ ਮੈਂ ਤੁਹਾਡੀ ਕਚਹਿਰੀ ਚ ਰੱਖ ਦਿੱਤਾ, ਆਪਣੀ ਸੋਚ ਮੁਤਾਬਕ। ਜਿਸ ਥਿਊਰੀ ਨੂੰ ਤੁਸੀਂ ਲੈਣਾ ਚਾਹੋ, ਜਿਸ ਸਵਾਲ ਨੂੰ ਤੁਸੀਂ ਲੈਣਾ ਚਾਹੋ, ਜਿਸ ਸੰਭਾਵਨਾ ਨੂੰ ਤੁਸੀਂ ਲੈਣੇ ਚਾਹੋ, ਤਾਂ ਆਜ਼ਾਦ ਹੋ ਤੁਸੀਂ। ਗੱਲ ਕਰੀਏ ਕਾਂਗਰਸ ਦੀ ਮਿੰਟੂ ਜੀ, ਟਕਸਾਲੀ ਕਾਂਗਰਸੀਆਂ ਦਾ ਭਾਜਪਾ ਪ੍ਰੇਮ ਹੈ। ਪਹਿਲਾਂ ਬਾਜਵਾ ਫੈਮਿਲੀ, ਜਿਨ੍ਹਾਂ ਨੂੰ ਮੇਰੇ ਖਿਆਲ 12-13 ਟਿਕਟਾਂ ਦੇ ਦਿੱਤੀਆਂ ਹੁਣ ਤੱਕ ਕਾਂਗਰਸ ਨੇ। ਇਸੇ ਤਰ੍ਹਾਂ ਸੁਨੀਲ ਜਾਖੜ ਵਿਰੋਧੀ ਧਿਰ ਦੇ ਆਗੂ ਰਹੇ, ਹੋਰ ਬਹੁਤ ਸਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ, ਉਹਨਾਂ ਦੇ ਪਿਤਾ ਜੀ ਬਹੁਤ ਸਾਰੇ ਅਹੁਦਿਆਂ ਤੇ ਰਹੇ। ਪਰ ਹੁਣ ਉਹਨਾਂ ਤੋਂ ਬਾਅਦ ਫਤਿਹ ਜੰਗ ਤੇ ਸੁਨੀਲ ਤੋਂ ਬਾਅਦ ਦੱਸਦੇ ਕਿ ਹੋਰ ਕਾਂਗਰਸੀ ਵੀ ਝਾਕ ਰਹੇ ਆ ਭਾਜਪਾ ਦੇ ਵਿਹੜਿਆਂ ਵੱਲ। ਨਹੀਂ, ਉਹ ਇੱਥੇ ਕਰਨਗੇ ਕੀ? ਹੁਣ ਇੱਥੇ ਹੈ ਕੀ ਆ? ਜਾਂ ਮੁੜ ਜਾ, ਜੇ ਵੀ ਇੱਥੋਂ ਮੁੜ ਜਾ, ਤੇ ਉਹ ਗਾਣਾ ਸੀਗਾ ਕੈਨੇਡਾ ਵਿੱਚ ਕੀ ਰੱਖਿਆ ਜੀ। ਹੁਣ ਉਹੀ ਗੱਲ ਹੈ ਕਿ ਹੁਣ ਇੱਥੇ ਰੱਖਿਆ ਵੀ ਕੀ ਹੈ, ਮੈਨੂੰ ਦੱਸੋ। ਗੱਲ ਇਹ ਆ ਕਿ ਬਾਜਵਾ ਫੈਮਿਲੀ ਨਹੀਂ ਗਈ, ਬਾਜਵਾ ਫੈਮਿਲੀ ਦਾ ਇੱਕ ਮੈਂਬਰ ਗਿਆ। ਫਤਿਹ ਜੰਗ ਬਾਜਵਾ ਫੈਮਿਲੀ, ਹਾਂਜੀ, ਬਾਜਵਾ ਫੈਮਿਲੀ ਦਾ ਇੱਕ ਮੈਂਬਰ ਗਿਆ। ਪਰ ਉਹ ਕਿਉਂ ਗਿਆ? ਕਿ ਦੇਖੋ, ਰਾਣਾ ਗੁਰਜੀਤ ਆਪਦੇ ਮੁੰਡੇ ਨੂੰ ਜਿਤਾ ਗਿਆ ਜੀ, ਆਪਣੇ ਕੈਂਡੀਡੇਟ ਨੂੰ ਹਰਾ ਗਿਆ। 2 ਸਕੇ ਭਰਾ ਟਿਕਟ ਲੈ ਕੇ ਇਲੈਕਸ਼ਨ ਲੜ ਰਹੇ ਸਨ। ਸੌਰੀ, ਇੱਕ ਤੇ ਕਹਿ ਲਓ ਕਿ ਦੋਹਰੀ ਟਿਕਟ ਤੇ ਲੜ ਰਿਹਾ ਸੀਗਾ, ਚਰਨਜੀਤ ਸਿੰਘ ਚੰਨੀ, ਤੇ ਤੀਜਾ ਆਜ਼ਾਦ ਉਹਦਾ ਭਰਾ ਵੀ ਲੜ ਰਿਹਾ ਸੀ। 2 ਟਿਕਟਾਂ ਉਹਦੇ ਕੋਲ ਤੇ ਉਹ ਵੀ ਆਜ਼ਾਦ ਲੜ ਰਿਹਾ ਸੀ ਕਾਂਗਰਸੀ ਉਮੀਦਵਾਰ ਦਾ ਭਰਾ। ਗੱਲ ਇਹ ਆ ਕਿ ਜਦੋਂ ਇੱਕ ਪਾਸੇ ਪੈਮਾਨਾ ਹੋਰ ਰੱਖਣਾ, ਦੂਸਰੇ ਪਾਸੇ ਹੋਰ ਰੱਖਣਾ, ਫਿਰ ਉੱਥੇ ਕਿਵੇਂ ਟਿਕੇਗਾ ਬੰਦਾ? ਕਿਉਂਕਿ ਸਿਆਸਤਦਾਨ ਨੇ ਟਿਕਟ ਤੇ ਚੜ ਕੇ ਸਫ਼ਰ ਕਰਨਾ ਨਾ, ਬਿਨਾਂ ਟਿਕਟ ਤੋਂ ਨਹੀਂ ਸਫ਼ਰ ਕਰੇਗਾ। ਜਾਂ ਉਹ ਕਿਸੇ ਹੋਰ ਲਾਰੀ 'ਚ ਬੈਠ ਜਾਏਗਾ। ਸੁਨੀਲ ਜਾਖੜ ਦੇ ਨਾਲ ਕੀ ਹੋਇਆ? ਹਜ਼ੂਰ 2 ਵਾਰੀ ਉਹਨੂੰ ਪ੍ਰਧਾਨਗੀ ਤੋਂ ਲਾਇਆ ਗਿਆ, ਜਲੀਲ ਕੀਤਾ ਗਿਆ, ਜਾਂ ਤਾਂ ਬਣਾਓ ਹੀ ਨਾ। ਹਿੰਦੂ ਕਾਰਡ ਖੇਡਣ ਲਈ ਸੁਨੀਲ ਜਾਖੜ ਹੈ ਜੀ, ਹਿੰਦੂ ਕਾਰਡ ਖੇਡਣ ਲਈ ਸੁਨੀਲ ਜਾਖੜ ਹੈ। ਜਦੋਂ ਵਾਰੀ ਆਈ ਕੁਛ ਉਹ ਬਹੁਤਾ ਵੱਡਾ ਲੈਣ ਦੀ ਜਾਂ ਦੇਣ ਦੀ, ਤਾਂ ਉਦੋਂ ਸਾਰੇ ਬਿਖਰ ਗਏ ਕਿ ਹਾਂ ਜੀ, ਨਹੀਂ, ਮੈਂ ਚਾਹੀਦਾ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਕੋਈ ਮਤਲਬ ਕਿ ਸੁਨੀਲ ਜਾਖੜ ਦੀ ਜੋ ਸੀਗੀ ਘਾਲਣਾ ਸੀਗੀ, ਉਹਦੇ ਮੁਤਾਬਕ ਕੋਈ
ਕੋਈ ਰਿਗਾਰਡ, ਕੋਈ ਸਤਿਕਾਰ ਵੀ ਤੇ ਮਿਲੇ ਨਾ। ਜੀ। ਕੁਛ ਵੀ ਨਹੀਂ। ਇਹ ਉਹੀ ਸੁਨੀਲ ਜਾਖੜ ਸੀਐਮ ਬਣਿਆ ਤੇ ਉਹਦਾ ਮੈਨੂੰ ਲੱਗਦਾ ਜਿਹੜਾ ਉੱਥੇ ਗਿਆ ਸੀ ਤਾਂ ਫੋਨ ਵੀ ਰਖਾ ਲਿਆ ਤੇ ਉਹਨੂੰ ਅੱਡ ਇੱਕ ਕਮਰੇ 'ਚ ਬਿਠਾ ਛੱਡਿਆ ਸੀਗਾ ਸਿਕਿਉਰਿਟੀ ਵਾਲਿਆਂ ਨੇ। ਜੀ, ਜੀ, ਕੀ ਕਰਨਾ ਇਹੋ ਜਿਹੀਆਂ ਪਾਰਟੀਆਂ ਦੇ ਵਿੱਚ? ਜੀ। ਉਹ ਕਹਿਣ ਦਾ ਮਤਲਬ ਕਿ ਕੁਝ ਨੁਕਸ ਪਾਰਟੀਆਂ 'ਚ ਵੀ ਹੁੰਦੇ ਆ। ਬਾਕੀ ਠੀਕ ਹੈ, ਹਰੇਕ ਬੰਦੇ ਦੀ ਸੋਚ ਆ, ਜਿੱਧਰ ਉਹ ਜਾਣਾ ਚਾਹੇ ਜਾਏ। ਪਰ ਕਾਂਗਰਸ ਵਾਸਤੇ ਦੇਖੋ ਗੱਲ ਕੀ ਆ ਕਿ ਹੁਣ ਰੌਲਾ ਕੀ ਹੈ, ਨਵਜੋਤ ਸਿੰਘ ਸਿੱਧੂ 'ਚ ਥੋੜੇ ਬਹੁਤੇ ਕਹਿ ਲਓ ਕਿ ਇਹਨਾਂ ਨੂੰ ਅੱਛੇ ਦਿਨ ਦੀਦੇ ਸੀਗੇ ਤੇ ਜੀ। ਸਿੱਧੂ ਤੇ ਆਪਣੇ ਬੁਰੇ ਦਿਨ ਆ ਗਏ ਨੇ। ਹੂੰ, ਅੱਛਾ, ਜਿੱਦਾਂ ਸਿੱਧੂ ਬਾਰੇ ਰਿਐਕਟ ਕੀਤਾ ਕੁਝ ਬੰਦਿਆਂ ਨੇ, ਜਸ਼ਨ ਮਨਾਏ, ਕਿ ਸਿੱਧੂ ਹੁਣ ਕਾਂਗਰਸ ਦਾ ਫਾਇਦਾ ਕਰੂਗਾ ਜੀ। ਜਾਂ ਕਾਂਗਰਸ ਦਾ ਜਾਂ ਉਹਨਾਂ ਬੰਦਿਆਂ ਦਾ ਨੁਕਸਾਨ ਨਹੀਂ ਕਰੂਗਾ? ਤਾਂ ਸਿੱਧੂ ਵਾਲਾ ਵੀ ਕੰਮ ਜਿਹੜਾ ਹਾਲੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਧਰ ਉੱਧਰ ਝੂਲਦਾ ਪਿਆ। ਫਿਰ ਰਾਜਾ ਵੜਿੰਗ ਜ਼ੋਰ ਤੇ ਲਾ ਰਿਹਾ, ਪਰ ਰਾਜਾ ਵੜਿੰਗ ਕਿਉਂਕਿ ਹਾਲੇ ਕਹਿ ਲਓ ਕਿ ਉਹਦਾ ਕਾਂਗਰਸ ਦੇ ਵਿੱਚ ਉਹ ਆਧਾਰ ਨਹੀਂ ਹੈ ਜਿਹੜਾ ਇੱਕ ਚੋਟੀ ਦੇ ਅਗਵਾਨੂ ਦਾ ਹੋਣਾ ਚਾਹੀਦਾ ਹੈ। ਇਸ ਕਰਕੇ ਅਗਲਾ ਸਫ਼ਰ ਜਿਹੜਾ ਹੈ ਹੁਣ ਜਿੱਦਾਂ ਦੇਖੋ ਸਮਾਂ ਬੀਤੇਗਾ, ਹਰੇਕ ਸਰਕਾਰ ਜਿਹੜੀ ਹੁੰਦੀ ਆ ਕੁਝ ਪੈਮਾਨਿਆਂ ਤੇ ਫੇਲ ਕਰਦੀ ਹੈ, ਫੇਲੀਅਰ ਉਹਦੇ ਹਿੱਸੇ ਆਉਂਦੀ ਆ। ਤਾਂ ਜਿਵੇਂ ਜਿਵੇਂ ਮੰਨ ਲਓ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਐਂਟੀ ਇਨਕੰਬੈਂਸੀ ਦਾ ਹੁਣ 92 ਤਾਂ ਫਿਰ ਦੁਬਾਰਾ ਆਉਣੀਆਂ ਨਹੀਂ ਨਾ, ਐਂਟੀ ਇਨਕੰਬੈਂਸੀ ਵੱਧਦੀ ਜਾਏਗੀ ਤਾਂ ਦੂਸਰੀ ਪਾਰਟੀ ਕੋਈ ਜਿਹੜੀ ਹੋਏਗੀ ਜੋ ਫਰੇਮ ਦੇ ਵਿੱਚ ਨਜ਼ਰ ਆਏਗੀ ਤਾਂ ਲੀਡਰ ਉਹਦੇ ਵੱਲ ਜਾਣਾ ਸਟਾਰਟ ਹੋ ਜਾਣਗੇ। ਤਾਂ ਅੱਜ ਦੀ ਤਾਰੀਖ ਦੇ ਵਿੱਚ ਕੌਣ ਕਿਹਦਾ ਮੁੱਢ ਵੱਜ ਰਿਹਾ ਪੰਜਾਬ ਦੀ ਰਾਜਨੀਤੀ 'ਚ? ਕਿਹੜੀ ਪਾਰਟੀ ਹੈ ਜਿਹੜੀ ਇਸ ਵੇਲੇ ਇੱਕ ਵਿਜ਼ਨ ਲੈ ਕੇ ਚੱਲ ਰਹੀ ਹੈ ਕਿ 27 'ਚ ਧਮਾਕਾ ਵੱਡਾ ਕਰਾਂਗੇ? ਤਾਂ ਉਹ ਭਾਰਤੀ ਜਨਤਾ ਪਾਰਟੀ ਜੀ, ਕਿਉਂਕਿ ਉਹਨਾਂ ਦੀ ਕੇਂਦਰ ਦੀ ਲੀਡਰਸ਼ਿਪ ਜਿਹੜੇ ਪੰਜਾਬ ਦੇ ਉਹਨਾਂ ਦੇ ਟਕਸਾਲੀ ਆਗੂ ਆ ਨਾ, ਉਹਨਾਂ ਨੂੰ ਇੰਨਾ ਨਹੀਂ ਪੁੱਛਦੀ। ਉਹਨਾਂ ਨੂੰ ਪਤਾ ਹੈ ਜਿਹੜੇ ਆਰਐਸਐਸ ਵਾਲੇ ਆ ਜਾਂ ਸੰਘ ਨਾਲ ਜੁੜੇ, ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਆ, ਭੱਜਣਗੇ ਨਹੀਂ ਕਿਤੇ, ਤੇ ਬੈਠੇ ਨੇ, ਕੋਈ ਗੱਲ ਨਹੀਂ, ਮਾੜੀ ਮੋਟੀ ਨਾਰਾਜ਼ਗੀ ਹੋਏਗੀ। ਪਰ ਜਿਹੜੇ ਚਿਹਰੇ ਵੋਟ ਖਿੱਚੂ ਚਿਹਰੇ ਹੈਗੇ, ਚਾਹੇ ਕੋਈ 5000 ਚਾਹੇ ਕੋਈ 50,000, ਤੇ ਘੱਟੋ ਘੱਟ ਹੁਣ ਤੋਂ ਜੋੜਨੇ ਸਟਾਰਟ ਕਰ, ਹੁਣ ਤੋਂ ਮਾਹੌਲ ਬਣਾਉਣਾ ਸਟਾਰਟ ਕਰ ਦਿਓ ਕਿ ਬਾਈ ਭਾਰਤੀ ਜਨਤਾ ਪਾਰਟੀ 'ਚ ਲੀਡਰ ਜਿਹੜੇ ਨੇ ਭਵਿੱਖ ਦੇਖ ਰਹੇ ਨੇ। ਸੋ ਕਾਂਗਰਸ ਦੀਆਂ ਕੁਝ ਗਲਤੀਆਂ ਹੋਈਆਂ ਨੇ ਕਿ ਜਾਂ ਤਾਂ ਸਾਰਿਆਂ ਨੂੰ ਬਈ ਤੁਸੀਂ ਉਸੇ ਤਰੀਕੇ ਨਾਲ ਹੀ ਟਰੀਟ ਕਰੋ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਕਿ ਅਸੀਂ ਕਰਾਂਗੇ ਜੀ। ਕੁਝ ਥਾਵਾਂ ਤੇ ਤੁਹਾਨੂੰ ਐਕਸਟਰਾ ਦੇਣਾ ਵੀ ਪੈਂਦਾ, ਕੁਝ ਥਾਵਾਂ ਤੇ ਤੁਹਾਨੂੰ ਮਤਲਬ ਕਿ ਆਪਣੇ ਚਿਹਰੇ ਨਾਲ ਜੋੜਨ ਵਾਸਤੇ ਕੁਝ ਦੇਣਾ ਵੀ ਪੈਂਦਾ, ਕੁਝ ਉਹਦੇ ਤੋਂ ਲੈਣਾ ਵੀ ਪੈਂਦਾ। ਇਸ ਕਰਕੇ ਕਾਂਗਰਸ ਦੀਆਂ ਕੁਝ ਆਪਣੀਆਂ, ਹਾਲੇ ਵੀ ਤੁਸੀਂ ਦੇਖ ਲਓ ਕਾਂਗਰਸ 'ਚ ਕੀ ਬਣ ਰਿਹਾ ਜੀ। ਤੁਸੀਂ ਵੇਖੋ ਕਿ ਇੱਕ ਲੀਡਰ, ਏਡਾ ਚੋਟੀ ਦਾ ਲੀਡਰ ਕੈਦ ਹੋ ਜਾਂਦਾ, ਮਤਲਬ ਕਿ ਉਹਦੇ ਘਰੇ ਸੋਗ ਪੈ ਜਾਂਦਾ ਇੱਕ ਤਰ੍ਹਾਂ ਨਾਲ, ਤਾਂ ਦੂਸਰੇ ਪਾਸੇ ਭੰਗੜੇ ਪੈ ਰਹੇ ਨੇ, ਔਨ ਕੈਮਰਾ ਆ ਕੇ ਉਹ ਬੁੜਕ ਰਹੇ ਨੇ, ਸਿੱਧੂ ਦੀ ਬੁਰਾਈ ਕਰ ਰਹੇ ਨੇ। ਤਾਂ ਕਾਂਗਰਸ ਦੀ ਹਾਈਕਮਾਨ ਕਿੱਥੇ ਆ? ਕਿਤੇ ਤਾਂ ਇਕਜੁੱਟਤਾ। ਦੇਖੋ ਪਾਰਟੀ ਦਾ ਕੀ ਫਰਜ਼ ਹੈ ਕਿ ਜਦੋਂ ਤੱਕ ਸਿੱਧੂ ਹੈਗਾ ਤੁਹਾਡੀ ਪਾਰਟੀ 'ਚ, ਜਾਂ ਤਾਂ ਕਹਿ ਦਿਓ ਇਹ ਨਹੀਂ, ਜਾਂ ਫਿਰ ਤੁਸੀਂ ਘੱਟੋ ਘੱਟ ਲਾਮਬੰਦੀ ਤੇ ਕੋਈ ਦਿਖਾਓ ਨਾ ਉਹਦੇ ਹੱਕ ਦੇ ਵਿੱਚ ਕਿ ਯਾਰ ਸਾਡੇ ਬੰਦੇ ਨਾਲ ਮਾੜੀ ਹੋ ਗਈ। ਅੱਛਾ, ਪ੍ਰਿਯੰਕਾ ਗਾਂਧੀ ਦੇ ਟੈਲੀਫੋਨ ਆਉਣ ਤੋਂ ਬਾਅਦ ਬਾਜਵਾ ਤੇ ਅਮਰਿੰਦਰ ਰਾਜਾ ਵੜਿੰਗ ਜਿਹੜਾ, ਇਹਨਾਂ ਦੇ ਬਿਆਨ ਆਉਂਦੇ ਸਿੱਧੂ ਦੇ ਹੱਕ 'ਚ, ਅਦਰਵਾਈਜ਼ ਫਾਰਮੈਲਿਟੀ ਬਾਤ। ਇਹ ਤਾਂ ਤੁਸੀਂ ਦੇਖੋ ਨਾ ਕਿ ਲੱਖਣ ਕੀ ਹੈ ਕਾਂਗਰਸ ਦਾ ਇਸ ਵੇਲੇ। ਇਸ ਕਰਕੇ ਕੁਝ ਖਬਰਾਂ ਜਿਹੜੀਆਂ ਨੇ ਉਹ ਮੀਡੀਆ 'ਚ ਆ ਰਹੀਆਂ ਨੇ, ਚਰਚਾਵਾਂ ਆ ਰਹੀਆਂ ਨੇ ਕਿ ਕੁਝ ਇਹਨਾਂ ਦੇ ਸਾਬਕਾ ਮੰਤਰੀ ਜਾਂ ਕਹਿ ਲਓ ਕਿ ਜਿਹੜੇ ਜਾਂ ਹੋਰ ਹੈਵੀਵੇਟ ਚਿਹਰੇ ਆ, ਉਹ ਮਾਯੂਸੀ ਦੇ ਆਲਮ ਦੇ ਵਿੱਚ ਆ ਤੇ ਉਹ ਕੋਈ ਕਦਮ ਜਿਹੜਾ ਉਹ ਇਸ ਤਰ੍ਹਾਂ ਦਾ ਚੁੱਕ ਸਕਦੇ। ਜੀ ਜੀ। ਸਰਕਾਰੀ ਬੱਸਾਂ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਸਰਕਾਰੀ ਵੋਲਵੋ ਬੱਸਾਂ ਜਿਹੜੀਆਂ ਹੁਣ ਛੇਤੀ ਪਹੁੰਚਣਗੀਆਂ 에ਅਰਪੋਰਟ। ਹਾਂਜੀ, ਦੇਖੋ ਉਹ ਪਹੁੰਚ ਸਕਦੀਆਂ ਨੇ ਕਿਉਂਕਿ ਇਹਨਾਂ ਨੇ ਨੋਟੀਫਿਕੇਸ਼ਨ ਮੇਰੇ ਖਿਆਲ ਦੇ ਨਾਲ ਜਾਰੀ ਕਰ ਦਿੱਤਾ ਆ, ਜਿਹਦੇ ਵਿੱਚ ਅੱਡੋ-ਅੱਡ ਡਿਪੂ ਹੁੰਦੇ ਨੇ, ਡਿਪੂ ਮੈਨੇਜਰਾਂ ਨੂੰ ਜਾਂਦੀ ਹੈ ਕਾਪੀ ਇੱਕ ਜਿੱਦਾਂ ਪਨਬੱਸ ਦਾ ਜਿਹੜਾ ਚੰਡੀਗੜ੍ਹ, ਰੋਪੜ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਅੰਮ੍ਰਿਤਸਰ 2, ਪਠਾਨਕੋਟ, ਮੋਗਾ, ਮੁਕਤਸਰ ਸਾਹਿਬ, SBS ਨਗਰ, ਇਸ ਤਰ੍ਹਾਂ ਇਹਨਾਂ ਦੇ ਜਿਹੜੇ ਡੀਪੂ ਆ ਉਹਨਾਂ ਨੂੰ ਉਹ ਲੱਥਾ ਜਿਹੜਾ ਚਲੇ ਜਾਂਦਾ। ਤਾਂ ਇਹਨਾਂ ਨੇ ਕਹਿ ਦਿੱਤਾ ਕਿ ਜਿਹੜੀਆਂ ਵੋਲਵੋ ਬੱਸਾਂ ਨੇ ਚੈੱਕ ਕਰੋ, ਚੰਗੀ ਕੰਡੀਸ਼ਨ ਵਾਲੀਆਂ ਜਿਹੜੀਆਂ ਬੱਸਾਂ ਤੁਹਾਡੇ ਕੋਲ ਆ ਉਹ ਯਕੀਨੀ ਬਣਾਓ। ਤਾਂ ਇਹਦਾ ਮਤਲਬ ਇਹੀ ਹੈ ਕਿ ਬਹੁਤ ਜਲਦੀ ਨਾਲ, ਕਿਉਂਕਿ ਇਹਨਾਂ ਨੇ ਕਿਹਾ ਕਿ ਜੋ 에ਅਰਪੋਰਟ ਤੱਕ ਜਾਣ ਦੀ ਕੰਡੀਸ਼ਨ ਵਧੀਆ ਰੱਖਦੀਆਂ ਹੋਣ ਉਹ ਵੋਲਵੋ ਕੱਢ ਲਓ, ਮਤਲਬ ਕਿ ਸਾਈਡ ਤੇ ਰੱਖ ਲਓ। ਜਿਵੇਂ ਆਪਾਂ ਕਹਿ ਦਿੰਦੇ ਕਿਸੇ ਤੀਰਥ ਯਾਤਰਾ ਤੇ ਜਾਣਾ ਹੋਵੇ ਜਾਂ ਕਿਤੇ ਲੰਮੇ ਟੂਰ ਤੇ ਜਾਣਾ ਹੋਵੇ, ਯਾਰ ਮਿੱਤਰ ਰਲੇ ਹੁੰਦੇ ਤਾਂ ਕਹਿੰਦੇ ਇੱਕ ਵਧੀਆ ਗੱਡੀ ਲੈ ਲਓ ਜਿਹੜੀ ਰਸਤੇ 'ਚ ਖਰਾਬ ਨਾ ਕਰੇ। ਉਸੇ ਤਰ੍ਹਾਂ ਹੀ ਆ ਕਿ ਇਹ ਕਹਿੰਦੇ ਕਿ ਵਧੀਆ ਛਾਂਟ ਲਓ ਵੋਲਵੋ
ਜਿਹੜੀਆਂ ਕਿ ਮਤਲਬ ਕਿ ਉੱਥੇ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਦੀਆਂ ਹੋਣ ਤੇ ਵਧੀਆ ਕੰਡੀਸ਼ਨ 'ਚ ਹੋਣ। ਵੈਸੇ ਪਿੱਛੇ ਜਿਹੇ ਇੱਕ ਦਿਨ ਟੈਲੀਵਿਜ਼ਨ ਚੈਨਲ ਤੇ ਰਿਪੋਰਟ ਆਈ ਸੀ, ਵੋਲਵੋ ਇਹਨਾਂ ਦੀਆਂ ਕੁਛ ਬੁਰੀ ਹਾਲਤ ਦੇ ਵਿੱਚ ਨਜ਼ਰ ਆਈਆਂ ਸਨ ਜਲੰਧਰ। ਤਾਂ ਖੈਰ, ਪਰ ਇੱਕ NRIs ਵਾਸਤੇ ਅੱਛੀ ਖਬਰ ਹੈ ਕਿ ਆਉਣ ਵਾਲੇ ਦਿਨਾਂ 'ਚ ਸਰਕਾਰੀ ਵੋਲਵੋ ਸਰਵਿਸ ਜਿਹੜੀ ਹੈ ਉਹ ਸਟਾਰਟ ਹੋ ਜਾਏਗੀ। ਤਾਂ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੇ ਵਿਚਾਲੜਾ ਰਸਤਾ ਜਿਹੜਾ ਉਹ ਕੱਢ ਲਿਆ, ਜਾਂ ਤਾਂ ਉਹਨਾਂ ਦਾ ਰੂਟ ਥੋੜਾ ਐਕਸਟੈਂਡ ਕਰਨ ਵਾਸਤੇ ਇਹਨਾਂ ਨੇ 에ਅਰਪੋਰਟ ਦੇ ਨਜ਼ਦੀਕ ਹੀ ਛੋਟਾ ਜਿਹਾ ਬੱਸ ਅੱਡਾ ਜਿਹੜਾ ਉਹ ਉੱਥੇ ਬਣਾ ਦੇਣਾ, ਉਹਨੂੰ ਮਾਨਤਾ ਦੇ ਦੇਣਗੇ, ਜਾਂ ਕੋਈ ਹੋਰ ਰਸਤਾ ਕੱਢ ਦੇਣਗੇ। ਉਹਦੇ ਬਾਰੇ ਮੈਨੂੰ ਪਤਾ ਨਹੀਂ ਪੱਕਾ, ਪਰ ਮੇਰਾ ਮੰਨਣਾ ਇਹੀ ਆ ਕਿ ਰਸਤਾ ਏਦਾਂ ਨਿਕਲ ਜਾਏਗਾ। ਜੀ ਜੀ। ਅਗਲੀ ਖਬਰ ਦੀ ਜੇ ਗੱਲ ਕਰੀਏ, ਪ੍ਰੀਖਿਆ ਦੇ ਵਿੱਚੋਂ ਪੰਜਾਬੀ ਹਟਾਉਣ ਤੇ ਹੁਣ ਵਿਵਾਦ ਉੱਠ ਖੜਿਆ ਮਿੰਟੂ ਜੀ। ਹਾਂਜੀ, ਦੇਖੋ ਨਾਇਬ ਤਹਿਸੀਲਦਾਰਾਂ ਦੀ ਜਿਹੜੀ ਭਰਤੀ ਸੀਗੀ PPSC ਦੀ, ਤਾਂ ਉਹਦੇ ਵਿੱਚ ਪੰਜਾਬੀ ਜਿਹੜੀ ਆ ਉਹ ਨਹੀਂ ਇਹਨਾਂ ਨੇ ਦਿੱਤੀ, ਤਾਂ ਉਹਦੇ ਕਰਕੇ ਕਾਫੀ ਜ਼ਿਆਦਾ ਰੋਸ ਆ। ਮਨਜਿੰਦਰ ਸਿੰਘ ਸਿਰਸਾ ਨੇ ਵੀ ਸਵਾਲ ਚੁੱਕੇ ਆ। ਜੀ। ਵੈਸੇ ਦਿੱਲੀ ਦੇ ਵਿੱਚ ਵੀ ਜਦੋਂ ਪੰਜਾਬੀ ਦੇ ਅਧਿਆਪਕਾਂ ਦੀ ਭਰਤੀ ਇਹਨਾਂ ਨੇ ਰੋਕ ਦਿੱਤੀ ਸੀ, ਉਸ ਟਾਈਮ ਵੀ ਮਨਜਿੰਦਰ ਸਿੰਘ ਸਿਰਸਾ ਨੇ ਬੜਾ ਰੌਲਾ ਪਾਇਆ ਸੀ। ਔਰ ਪੰਜਾਬੀ ਕਿਉਂਕਿ ਆਮ ਆਦਮੀ ਪਾਰਟੀ ਤੇ ਦਿਆਲ ਨੇ, ਫਿਰ ਤੁਹਾਨੂੰ ਪਤਾ ਤਾਂਹੀਓ ਉਹਨਾਂ ਦੇ 92 ਮਾਲਾ ਮਾਲ ਨੇ, ਪਰ 92 ਚੋਂ 2 ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕੋ ਝਟਕੇ 'ਚ ਹੀ ਗਏ, ਦਾਤੇ ਲੱਗ ਗਏ। ਇੱਕ ਡਾਕਟਰ ਬਲਵੀਰ ਸਿੰਘ, ਵੈਸੇ ਮੈਂ ਡਾਕਟਰ ਛੱਡ ਗਿਆ ਸੀ, ਡਾਕਟਰ ਬਲਵੀਰ ਸਿੰਘ ਵੇਖਿਆ, ਤੁਹਾਨੂੰ ਮੈਂ ਦੱਸਿਆ ਨਾ ਕਿ ਡਾਕਟਰ ਇੱਥੇ ਨਾ ਘੱਟ ਟਿਕਦੇ ਨੇ ਆਮ ਆਦਮੀ ਪਾਰਟੀ 'ਚ। ਸੋ ਗੱਲ ਇਹ ਆ ਕਿ ਦੋ ਦਿਨਾਂ 'ਚ ਹੀ ਚਰਚਾ 'ਚ ਆ ਗਏ। ਤਾਂ ਖੈਰ, ਮਾਮਲਾ ਕੀ ਹੈ ਕਿ ਹੁਣ ਜਿੱਦਾਂ ਦੇਖੋ ਕਈ ਵੈਸੇ ਤਾਂ UPSC ਵੀ ਦੇਖੋਗੇ ਤਾਂ ਕਸ਼ਮੀਰ ਦੇ ਵਿੱਚ ਵੀ ਉਰਦੂ ਤੱਕ ਉਹ ਦਿੰਦੇ ਨੇ ਨਾਲ, ਜਾਂ ਟਰਾਂਸਲੇਟਰ ਦਿੰਦੇ ਨੇ, ਬਹੁਤ ਕੁਝ ਹੁੰਦਾ ਹੈ। ਬਲਕਿ ਲੋਕਲ ਲੈਂਗੁਏਜ ਜਿਹੜੀਆਂ ਹੁੰਦੀਆਂ ਨੇ, ਸਾਡੀਆਂ ਸਥਾਨਕ ਭਾਸ਼ਾਵਾਂ ਹੁੰਦੀਆਂ ਨੇ, ਵੱਡੀਆਂ ਪ੍ਰੀਖਿਆਵਾਂ ਦੇ ਵਿੱਚ ਵੀ ਉਹਨਾਂ ਨੂੰ ਤਵੱਜੋ ਦਿੱਤੀ ਜਾਂਦੀ ਹੈ। ਤੇ ਇੱਥੇ ਦੇਖੋ ਨਾਇਬ ਤਹਿਸੀਲਦਾਰ ਕੋਈ ਪੋਸਟ ਛੋਟੀ ਨਹੀਂ ਹੈਗੀ, ਪੋਸਟ ਤੇ ਅੱਛੀ ਆ, ਪਰ ਗੱਲ ਇਹ ਆ ਕਿ ਸਾਰਾ ਕੰਮ ਕਰ ਤੇ ਪੰਜਾਬੀ 'ਚ ਹੀ ਕਰਨਾ ਹੁੰਦਾ ਨਾ ਜ਼ਿਆਦਾਤਰ ਨਾਇਬ ਤਹਿਸੀਲਦਾਰ। ਵਾਹ ਕਿਹਦੇ ਨਾਲ ਪੈਣਾ? ਪੰਜਾਬੀਆਂ ਨਾਲ। ਤਾਂ ਇੱਥੇ ਕੱਲਾ ਕੁਐਸਚਨ ਪੇਪਰ ਜਿਹੜਾ ਉਹਨਾਂ ਦਾ ਆਇਆ ਵਾ ਪ੍ਰੀਖਿਆਰਥੀਆਂ ਨੂੰ, ਉਹ ਸਿਰਫ ਤੇ ਸਿਰਫ ਅੰਗਰੇਜ਼ੀ 'ਚ ਹੈ, ਜਦ ਕਿ ਅੱਗੇ ਇਸ ਤਰ੍ਹਾਂ ਨਹੀਂ ਹੁੰਦਾ। ਤੋ ਇਸ ਕਰਕੇ ਕਾਫੀ ਰੋਸ ਆ। ਮੈਂ ਸਮਝਦਾ ਕਿ ਦੇਖੋ ਪਹਿਲੀ ਗੱਲ ਤੇ ਇਹ ਕਿ ਸਰਕਾਰ ਮੁਕੱਦਮਾ ਬਣਾ ਰਹੀ ਹੈ ਆਪਣੇ ਸਿਹਤ ਮੰਤਰੀ ਤੇ। ਮੁਕੱਦਮਾ ਇਹਨਾਂ ਬੰਦਿਆਂ ਤੇ ਬਣਾਉਣਾ ਚਾਹੀਦਾ ਜਿਨ੍ਹਾਂ ਨੇ ਪੰਜਾਬ ਭਾਸ਼ਾ ਐਕਟ ਦਾ ਉਲੰਘਣ ਕੀਤਾ ਹੈ। ਇਹ ਉਲੰਘਣ ਹੈ ਸਿੱਧੇ ਤੌਰ ਤੇ। ਇੱਕ ਪਾਸੇ ਆਪਾਂ ਭਾਸ਼ਾ ਪ੍ਰੇਮ ਉਜਾਗਰ ਕਰਦੇ ਆ, ਵੱਖ-ਵੱਖ ਗੱਲਾਂ ਕਰਦੇ ਆ, ਦੂਸਰੇ ਪਾਸੇ ਇਸ ਤਰ੍ਹਾਂ ਦੀ ਕੁਤਾਈ ਸਮਝ ਤੋਂ ਪਰੇ ਦੀ ਗੱਲ ਆ। ਔਰ ਐਸਾ ਨਹੀਂ ਹੋਣਾ ਚਾਹੀਦਾ, ਕਦੇ ਨਹੀਂ ਹੋਣਾ ਚਾਹੀਦਾ, ਕਤਈ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹੋ ਜਿਹੀ ਕੁਤਾਈ ਦਾ ਨੁਕਸਾਨ ਜਿਹੜਾ ਹੈ ਕਈ ਵਾਰ ਪੇਂਡੂ ਪਿਛੋਕੜ ਵਾਲੇ ਜਿਹੜੇ ਸਟੂਡੈਂਟ ਉਹਨਾਂ ਨੂੰ ਖਾਸ ਤੌਰ ਤੇ ਹੁੰਦਾ ਹੈ। ਨੁਕਸਾਨ ਸਿਰਫ ਇਹ ਨਹੀਂ ਹੈਗਾ ਕਿ ਤੁਸੀਂ ਭਾਸ਼ਾ ਐਕਟ ਦਾ ਉਲੰਘਣ ਕਰ ਰਹੇ ਹੋ, ਤਾਂ ਕਈ ਵਾਰ ਕਈ ਚੀਜ਼ਾਂ ਦਾ ਜਿਹੜਾ ਪ੍ਰਭਾਵ ਹੁੰਦਾ ਹੈ ਉਹ ਇੱਕ ਖਾਸ ਵਰਗ ਤੇ ਵੀ ਪੈ ਜਾਂਦਾ। ਸੋ ਬਹੁਤ ਮਾੜੀ ਗੱਲ ਇਹਨਾਂ ਨੇ ਕੀਤੀ ਆ, ਅੱਗੇ ਤੋਂ ਨਾ ਹੋਵੇ ਉਹਦੇ ਵਾਸਤੇ ਇਹਨਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ। ਜੀ ਜੀ ਜੀ। ਅਗਲੀ ਖਬਰ ਦੀ ਜੇ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੀ ਕੱਲ੍ਹ ਵੀ ਤੁਸੀਂ ਬਹੁਤ ਤਫਸੀਲ ਪੂਰਵਕ ਜਾਣਕਾਰੀ ਦਿੱਤੀ ਸੀ ਫਲੋਰ ਪੁਲਿਸ ਅਕੈਡਮੀ ਬਾਰੇ, ਪਰ ਮਿੰਟੂ ਜੀ ਸੁਣਨ ਦੇ ਵਿੱਚ ਆ ਰਿਹਾ ਵੀ ਹੁਣ ਲਗਾਤਾਰ ਪੰਜਾਬ ਪੁਲਿਸ ਹੈ ਜਿਹੜੀ ਉਹ ਗੈਰ ਸਮਾਜੀ ਅਨਸਰਾਂ ਦਾ ਸ਼ਿਕਾਰ ਹੋ ਰਹੀ ਹੈ। ਨਹੀਂ, ਬਹੁਤ ਬੁਰੀ ਤਰ੍ਹਾਂ ਹੋ ਰਹੀ ਹੈ ਜੀ ਸ਼ਿਕਾਰ। ਇੱਥੇ ਤਾਂ ਉਹ ਕੱਲ ਦੱਸਦੇ ਆ ਕਿ DSP ਦਾ ਕੋਈ ਟੈਲੀਫੋਨ ਖੋ ਕੇ ਭੱਜ ਗਿਆ। ਹਿਸਾਬ ਲਾ ਲਓ, DSP ਤੇ ਆਪ ਕਹਿੰਦੇ ਕਿਸੇ ਦਾ ਟੈਲੀਫੋਨ ਦੇਈ ਫਲਾਣਾ ਸਿਆ ਟੈਲੀਫੋਨ ਦੇ ਕੀ ਹੋ ਗਿਆ, ਮੈਂ ਥਾਣੇ ਫੋਨ ਕਰਨਾ, ਫੋਨ ਕਰਕੇ ਕਹਿ ਰਿਹਾ ਮੈਡਮ ਮੇਰਾ ਟੈਲੀਫੋਨ ਖੋ ਕੇ ਲੈ ਗਏ। ਦੇਖੋ DSP ਆਹ ਤੇ ਪੰਜਾਬ ਦੇ ਵਿੱਚ ਹਾਲ ਚੱਲਣ ਡਏ ਆ। ਅੱਛਾ, ਇਸ ਤੋਂ ਇਲਾਵਾ ਲੁਧਿਆਣੇ ਦੇ ਵਿੱਚ ਹੀ, ਇਹ ਲੁਧਿਆਣੇ ਦੇ ਬਾਰ-ਬਾਰ ਦੀ ਘਟਨਾ ਹੈ, ਇੱਕ ਲੁਧਿਆਣੇ ਦੇ ਵਿੱਚ ਹੀ ਉਹ ਕਿਤੇ ਗਸ਼ਤ ਕਰਦੇ ਪਏ ਸਨ ਤੇ ਉੱਥੇ ਕਿਤੇ ਮੁੰਡਿਆਂ ਦੇ ਨਾਲ ਉਹ ਧੱਕੇ ਚੜ ਗਏ। ਡਰਾਈਵਰ ਗੱਡੀ ਲਈ ਫਿਰਦੇ ਸਨ ਪੁਲਿਸ ਵਾਲੇ, ਉਹਨਾਂ ਨੇ 2 ਮਾਰੀਆਂ, ਧੌਣ ਦੇ ਵਿੱਚ ਡਰਾਈਵਰ ਲੈ ਗਏ। ਹਿਸਾਬ ਲਾ ਲਓ, ਤੇ ਮੁੜ ਕੇ 5 ਜਣਿਆਂ ਨੂੰ ਫਿਰ ਬਾਅਦ ਚ ਅਰੈਸਟ ਕੀਤਾ। ਹਿਸਾਬ ਲਾ ਲਓ ਕਿ ਇੱਕੋ ਹੀ ਇਲਾਕੇ ਦੇ ਵਿੱਚ ਖੋਹਾਂ ਹੋ ਰਹੀਆਂ। ਔਰ ਕਮਾਲ ਦੀ ਗੱਲ ਇਹ ਆ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ, ਮੇਰੇ ਖਿਆਲ ਦੇ ਨਾਲ 35-40 ਹਾਦਸੇ ਇਸ ਤਰ੍ਹਾਂ ਦੇ ਹੋ ਗਏ ਆ ਥੋੜੇ ਮਹੀਨਿਆਂ ਦੇ ਅੰਦਰ ਅੰਦਰ। ਪੰਜਾਬ ਪੁਲਿਸ ਦੀਆਂ ਚੀਜ਼ਾਂ ਖੋਹੀਆਂ ਜਾਂਦੀਆਂ ਨੇ ਜੀ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਜਦੋਂ ਜੈਪਾਲ ਨੂੰ ਇਹਨਾਂ ਨੇ ਮਾਰਿਆ ਸੀਗਾ ਜਾ ਕੇ ਕੋਲਕਾਤਾ ਦੇ ਵਿੱਚ, ਤਾਂ ਜੈਪਾਲ ਹੋਰਾਂ ਨੇ ਉਸ ਤੋਂ ਪਹਿਲਾਂ 2 ਥਾਣੇਦਾਰਾਂ ਨੂੰ ਸ਼ਾਇਦ ਉੱਥੇ ਸ਼ੂਟ ਕੀਤਾ ਸੀਗਾ ਜਗਰਾਉਂ ਚ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਇਹਨਾਂ ਦੇ ਹੀ ਮਹਿਕਮੇ ਦੇ ਇੱਕ ਬੰਦੇ ਤੋਂ, ਥਾਣੇਦਾਰ ਤੋਂ, ਛੋਟੇ ਥਾਣੇਦਾਰ ਤੋਂ ਮਤਲਬ ਕਿ ਕਾਰ ਖੋਈ ਸੀ।
ਸੋ ਜਦੋਂ ਇਸ ਤਰ੍ਹਾਂ ਦੇ ਹਾਦਸੇ ਹੁੰਦੇ, ਉਹ ਕਾਰ ਖੋਹਣ ਤੋਂ ਬਾਅਦ 2 ਪੁਲਿਸ ਮੁਲਾਜ਼ਮਾਂ ਨੂੰ, ਸੌਰੀ ਪਤਾ ਨਹੀਂ ਰੈਂਕ ਕੀ ਸੀ ਉਹਨਾਂ ਦਾ, ਹੂੰ, ਮੈਨੂੰ ਲੱਗਦਾ ਇੱਕ ਹੌਲਦਾਰ ਸੀਗਾ, ਤਾਂ ਉਹ 2 ਮੁਲਾਜ਼ਮਾਂ ਨੂੰ ਬਾਅਦ 'ਚ ਸ਼ੂਟ ਕੀਤਾ। ਤਾਂ ਕਹਿਣ ਦਾ ਭਾਵ ਇਹੋ ਆ ਕਿ ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਦੇ ਹਾਦਸੇ, ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ, ਪੁਲਿਸ ਕਿਉਂ ਨਹੀਂ ਅਲਰਟ ਹੁੰਦੀ? ਪਰ ਤੁਸੀਂ ਇਹ ਆਪ ਹੀ ਅੰਦਾਜ਼ਾ ਲਾ ਲਓ ਕਿ ਜਿੱਥੇ ਪੁਲਿਸ ਹੀ ਸੁਰੱਖਿਅਤ ਨਹੀਂ ਹੈਗੀ, ਤੇ ਉੱਥੇ ਪਬਲਿਕ ਹੂੰ। ਕਿੰਨਾ ਕੁ ਸੁਰੱਖਿਅਤ ਹੋਣ ਦਾ ਦਾਅਵਾ ਕਰੇਗੀ। ਜੀ, ਬਿਲਕੁਲ, ਬਿਲਕੁਲ। ਜਾਂਦੇ-ਜਾਂਦੇ ਮਿੰਟੂ ਜੀ ਅਦਾਕਾਰ ਬੀਬੀ ਬਾਰੇ ਵੀ ਦੱਸਦੇ ਜਾਇਓ। ਇੱਕ ਵਾਰ ਫੇਰ ਕੰਗਣਾ ਰਣੌਤ ਜਿਹੜੀ ਬੀਬੀ ਅਦਾਕਾਰ ਆ, ਸੁਰਖੀਆਂ ਦੇ ਵਿੱਚ ਆ। ਨਹੀਂ ਹੁਣ ਇਹਨੇ ਤੁਸੀਂ ਦੇਖੋ ਸੁਰਖੀਆਂ ਚੋਂ ਗਾਇਬ ਹੀ ਰਹਿਣਾ, ਜੀ। ਇਹਨੂੰ ਗਸ਼ੀ ਪੈ ਜਾਣੀ ਆ ਹੁਣ, ਹੂੰ, ਜਿਹੜੀਆਂ ਇਹ ਖਬਰਾਂ ਆ ਰਹੀਆਂ ਨੇ, ਹੂੰ। ਕਿਉਂਕਿ ਇਹਦੀ ਫਿਲਮ ਜਿਹੜੀ ਆ ਬਾਕਸ ਆਫਿਸ ਦੀ ਕਲੈਕਸ਼ਨ ਬੋਲਦੇ ਆ ਉਹਨੂੰ, ਹਾਂਜੀ। ਜਿਹਦੇ ਤੇ ਫਿਲਮ ਪਰਖੀ ਜਾਂਦੀ ਹੈ। ਹੂੰ, ਹੂੰ। ਮਤਲਬ ਕਿ ਕੁੱਲ ਕਿੰਨੀ ਕਮਾਈ ਕੀਤੀ ਇਹਦੀ ਫਿਲਮ ਆਈ ਧਾਕੜ, ਜੀ। ਤੇ ਇੰਨੀ ਬੁਰੀ ਤਰ੍ਹਾਂ ਧਾਕੜ ਦੀ ਆਕੜ ਟੁੱਟ ਗਈ, ਕਿਉਂਕਿ ਹੂੰ। ਬਰਾਬਰ ਆਈ ਸੀ ਭੂਲ ਭੁਲੱਈਆ 2। ਜੀ। ਭੂਲ ਭੁਲੱਈਆ ਨੇ ਬਸ ਕਹਿ ਲਓ ਕਿ ਭੂਲ ਭੁਲੱਈਆ 'ਚ ਹੀ ਪਾ ਦਿੱਤੀ ਧਾਕੜ। ਤਾਂ ਜਿਹੜੀ ਧਾਕੜ ਤਕਰੀਬਨ 100 ਕਰੋੜ ਦੀ ਬਣੀ ਸੀਗੀ, ਤੁਸੀਂ ਦੇਖ ਲਓ ਉਹਦੀ ਕਲੈਕਸ਼ਨ ਜਿਹੜੀ ਹੈ 4 ਦਿਨਾਂ 'ਚ ਮਹਿਜ਼ 3.5 ਕਰੋੜ ਦੀ। ਓਹ ਤਾਂ ਅੱਛਾ। ਐਮੀ ਵਿਰਕ ਦੀ ਇੱਕ ਫਿਲਮ ਚੱਲਦੀ ਪਈ ਹੈ ਸੌਂਕਣ ਸੌਂਕਣੇ, ਹੂੰ, ਮੈਨੂੰ ਲੱਗਦਾ ਕਿ ਉਹ, ਮੇਰਾ ਅੰਦਾਜ਼ਾ 40 ਤੋਂ 50 ਕਰੋੜ ਦੀ ਕਲੈਕਸ਼ਨ ਕਰ ਚੁੱਕੀ ਹੈ। ਹੂੰ। ਸੋ ਇਸ ਕਰਕੇ ਇੱਕ ਤੇ ਹੈ ਕਿ ਪੰਜਾਬੀ ਸਿਨੇਮਾ ਬਹੁਤ ਸ਼ਾਨਦਾਰ ਤਰੱਕੀ ਕਰਦਾ ਪਿਆ, ਮੈਨੂੰ ਲੱਗਦਾ ਨਾਰਥ ਰੀਜਨ ਤੇ ਖਾ ਜਾਏਗਾ ਪੰਜਾਬੀ ਸਿਨੇਮਾ ਬਹੁਤ ਜਲਦੀ। ਹੂੰ, ਜੀ। ਬਹੁਤ ਜਲਦੀ, ਜਿਵੇਂ ਸਾਊਥ ਵਾਲਾ ਬਾਲੀਵੁੱਡ ਨੂੰ ਪਹੁੰਚ ਖਾਈ ਗਿਆ ਜਾਂਦਾ। ਬਾਲੀਵੁੱਡ ਦੇ ਵਿੱਚ, ਓਦਾਂ ਸਾਡਾ ਜਿਹੜਾ ਸਿਨੇਮਾ ਨਾਰਥ ਇੰਡੀਆ ਤਾਂ ਘੱਟੋ ਘੱਟ ਕਬਜ਼ਾ ਲਏਗਾ। ਤਾਂ ਜੀ। ਦੂਸਰੇ ਪਾਸੇ ਇਹ ਜਿਹੜੀ ਬੀਬੀ ਕੰਗਣਾ ਰਣੌਤ, ਜਿਹੜੀ ਬਹੁਤ ਹੀ ਜ਼ਿਆਦਾ ਭੂਤਰੀ ਪਈ ਸੀਗੀ, ਇਹਨੂੰ ਘੱਟੋ ਘੱਟ ਇਹ ਸਮਝ ਆ ਗਈ ਆ ਕਿ ਐਕਟਰੈਸ ਬਹੁਤ ਵਧੀਆ ਹੈ, ਨੋ ਡਾਊਟ। ਤੇ ਹੂੰ, ਹੂੰ। ਦੇਖੋ, ਨਾਕਾਮਯਾਬੀ ਵੀ ਐਕਟਰ ਦੇ ਨਾਲ ਹੀ ਚੱਲਦੀ ਹੈ। ਜੀ, ਜੀ। ਜਿਹੜਾ ਬਹੁਤ ਜ਼ਿਆਦਾ ਵੱਡਾ ਕਾਮਯਾਬ ਹੁੰਦਾ, ਉਹਦੇ ਹਿੱਸੇ ਅਸਫਲਤਾਵਾਂ ਵੀ ਬਹੁਤ ਹੁੰਦੀਆਂ ਨੇ। ਹੂੰ। ਪਰ ਗੱਲ ਇਹ ਆ ਕਿ ਇਹਨੂੰ ਹੰਕਾਰ ਸੀ, ਫਤੂਰ ਸੀ ਇਹਦੇ ਚੜਿਆ ਹੋਇਆ ਜੀ। ਮਾਈਂਡ ਦੇ ਵਿੱਚ, ਕਿ ਪਤਾ ਨਹੀਂ ਮੈਂ ਕੀ ਸ਼ੈ ਬਣ ਗਈ ਆ, ਉਹਨੂੰ ਵੀ ਮੰਦਾ ਬੋਲਣਾ, ਉਹਨੂੰ ਵੀ ਮੰਦਾ ਬੋਲਣਾ। ਤਾਂ ਜਿਹੜੀ ਉਹ ਇੱਕ ਪਬਲਿਕ ਨਾਲ ਜੋੜ ਕੇ ਕਹਿੰਦੀ ਸੀਗੀ ਨਾ ਕਿ ਮੈਂ ਤੇ ਬਸ ਅਜੇਤੂ ਆ, ਮੈਨੂੰ ਕੋਈ ਨਹੀਂ ਹਰਾ ਸਕਦਾ, ਉਹਦੇ ਵਿੱਚ ਵੇਖ ਲਓ ਕਿ ਅੱਜ ਉਹ ਬੀਬੀ ਜਿਹੜੀ ਆ, ਉਹ ਮੈਨੂੰ ਨਹੀਂ ਲੱਗਦਾ ਕਿ ਇਹ ਫਿਲਮ ਦੁਬਾਰਾ ਇਹੋ ਜਿਹੀ ਫਿਲਮ ਬਣਾਉਣ ਦਾ ਸੋਚ ਸਕਦੀ ਹੈ, ਔਰ ਇਹਦੇ ਨਾਲ ਕੰਗਣਾ ਰਣੌਤ ਦਾ ਗ੍ਰਾਫ ਜਿਹੜਾ ਡੈਫੀਨਿਟਲੀ ਡਿੱਗੇਗਾ। ਜੀ, ਜੀ, ਜੀ। ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਧੰਨਵਾਦ ਜੀ, ਜੀ, ਸ਼ੁਕਰੀਆ। ਸ਼ੁਕਰੀਆ ਜੀ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਸਾਡੇ ਨਾਲ ਜੁੜੇ ਸੀ ਮਿੰਟੂ ਗੁਰਸਰੀਆ ਜੀ। ਆਪਾਂ ਜਾਂਦੇ-ਜਾਂਦੇ ਕੁਝ ਹੋਰ ਖਬਰਾਂ ਤੇ ਵੀ ਝਾਤ ਮਾਰਦੇ ਚੱਲਦੇ ਹਾਂ। ਉਹਨਾਂ ਨਾਲ ਜਿਹੜੀ ਆਪਾਂ ਚਰਚਾ ਕੀਤੀ ਆ, ਕੰਗਨਾ ਰਣੌਤ ਤੋਂ ਲੈ ਕੇ ਤੇ ਵਿਜੇਂਦਰ ਸਿੰਗਲਾ, ਮਾਫ਼ ਕਰਨਾ, ਵਿਜੇਂਦਰ ਸਿੰਗਲਾ ਕਾਂਗਰਸ ਦੇ ਆਗੂ ਨੇ। ਵਿਜੇ ਸਿੰਗਲਾ ਜਿਹੜੇ ਮਾਨਸਾ ਤੋਂ ਜਿੱਤੇ ਸੀ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਹਰਾਇਆ ਸੀ, ਉਹਨਾਂ ਦੇ ਖਿਲਾਫ ਹੁਣ ਮਾਮਲਾ ਦਰਜ ਹੋ ਗਿਆ। ਮੈਡੀਕਲ ਹੋ ਕੇ ਸਾਰੀਆਂ ਕਾਨੂੰਨੀ ਕਾਰਵਾਈਆਂ ਜਿਹੜੀਆਂ ਉਹ ਹੋ ਚੁੱਕੀਆਂ ਨੇ। ਉਹਨਾਂ ਦੇ ਬਾਰੇ ਇੱਕ ਹੋਰ ਅਪਡੇਟ ਦਿੰਦੇ ਚੱਲਦੇ ਹਾਂ ਵੀ ਥੋੜ੍ਹੇ ਦਿਨ ਹੋ ਗਏ ਉਹਨਾਂ ਨੇ 16 ਕੁ ਦਿਨ ਪਹਿਲਾਂ ਦੀ ਗੱਲ ਆ, ਜਦੋਂ ਚਕੇਰੀਆਂ ਰੋਡ ਤੇ ਆਪਣੀ ਨਵੀਂ ਕੋਠੀ ਦੇ ਵਿੱਚ ਰਿਹਾਇਸ਼ ਕੀਤੀ ਸੀ ਤੇ ਜਦੋਂ ਚੰਡੀਗੜ੍ਹ ਗਏ ਆ ਉਹ ਕੱਲ੍ਹ, ਤੇ ਉਦੋਂ ਲੋਕਾਂ ਦੀਆਂ ਮੁਸ਼ਕਲਾਂ ਤੇ ਕੰਮਕਾਰ ਦੀ ਸੁਣਵਾਈ ਕਰਕੇ ਪਹਿਲੇ ਦਿਨ ਹਫ਼ਤੇ ਦੇ ਚੰਡੀਗੜ੍ਹ ਗਏ ਸੀ ਸੋਮਵਾਰ ਨੂੰ, ਤੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਫਸ ਗਏ। ਦੱਸਿਆ ਜਾ ਰਿਹਾ ਵੀ ਹੁਣ ਜਿਹੜੀ ਮਾਨਸਾ ਦੀ ਕੋਠੀ ਦੇ ਵਿੱਚ ਭੀੜਾਂ ਰੌਣਕਾਂ ਲੱਗੀਆਂ ਰਹਿੰਦੀਆਂ ਸੀ, ਹੁਣ ਘਰ ਦੇ ਮੂਹਰੇ ਸਨਾਟਾ ਛਾ ਗਿਆ। ਸਿੰਗਲਾ ਨੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ 63,000 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਤੇ ਪਹਿਲੀ ਵਾਰੀ ਵਿਧਾਇਕ ਬਣ ਕੇ ਕੈਬਨਿਟ ਮੰਤਰੀ ਬਣੇ ਸਨ ਤੇ ਉਹਨਾਂ ਦੇ ਘਰ ਆਉਣ ਜਾਣ ਵਾਲਿਆਂ ਦੀ ਤੇ ਪੰਜਾਬ ਦੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ। ਜਦੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫਤਾਰੀ ਹੁੰਦੀ ਹੈ ਤਾਂ ਉਹਨਾਂ ਦੇ ਜਿਹੜੇ ਸਮਰਥਕ ਹੈ ਜਾਂ ਪਾਰਟੀ ਵਰਕਰ ਹੈ ਜਾਂ ਰਿਸ਼ਤੇਦਾਰ ਆ, ਪਰਿਵਾਰਕ ਮੈਂਬਰ ਆ, ਉਹਨਾਂ ਦੇ ਮਾਯੂਸੀ ਛਾ ਜਾਂਦੀ ਹੈ ਉਹਨਾਂ ਦੇ ਵਿੱਚ, ਤੇ ਉਹ ਹੁਣ ਜਿਹੜੀ ਕੋਠੀ ਆ ਸੁੰਨਸਾਨ ਪਈ ਆ। 63,000 ਵੋਟਾਂ ਦੇ ਫਰਕ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਹਰਾਉਣ ਵਾਲਾ ਵਿਜੇ ਸਿੰਗਲਾ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। ਦੋਸ਼ ਭ੍ਰਿਸ਼ਟਾਚਾਰ ਦੇ, ਦੋਸ਼ 1% ਕਮਿਸ਼ਨ ਦੇ ਜਿਹੜੇ ਆ ਉਹ ਲੱਗੇ ਆ। ਦੋਨੇ ਚੀਜ਼ਾਂ ਹੀ ਚੱਲ ਰਹੀਆਂ ਨੇ, ਜਿਵੇਂ ਮਿੰਟੂ ਜੀ ਦੱਸ ਕੇ ਗਏ ਆ। ਇੱਕ ਪਾਸੇ ਸਰਕਾਰ ਦੀ ਵਡਿਆਈ ਹੋ ਰਹੀ ਆ ਕਿ ਮੰਤਰੀ ਲਾਤਾ, ਤੇ ਦੂਜੇ ਪਾਸੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ, ਕਿਉਂਕਿ ਕੱਲ੍ਹ ਹੀ ਡਾਕਟਰ ਬਲਬੀਰ ਸਿੰਘ ਨੂੰ ਇੱਕ ਮਾਮਲੇ ਦੇ ਵਿੱਚ, ਘਰੇਲੂ ਮਾਮਲਾ ਸੀ ਹਾਲਾਂਕਿ, ਝਗੜਾ ਸੀ ਜ਼ਮੀਨ ਦਾ, ਉਸ ਮਾਮਲੇ ਦੇ ਵਿੱਚ 3 ਸਾਲਾਂ ਦੀ ਜਿਹੜੀ ਕੈਦ ਆ ਉਹ ਹੋ ਕੇ ਹਟੀ ਹੈ। ਸੋ ਇਹ ਖਬਰਾਂ ਲਗਾਤਾਰ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨਾਲ ਆ ਰਹੀਆਂ ਨੇ, ਜੁੜੀਆਂ ਜਿਹੜੀਆਂ। ਕੌਮਾਂਤਰੀ ਖਬਰ ਦੀ ਗੱਲ ਕਰਾਂਗੇ। ਈਰਾਨ ਦੇ ਵਿੱਚ ਇੱਕ ਇਮਾਰਤ ਡਿੱਗ ਪਈ ਹੈ ਤੇ ਉੱਥੇ 11 ਜਣਿਆਂ ਦੀ ਮੌਤ ਹੋਈ ਹੈ ਤੇ ਹੁਣ ਤੱਕ ਕਈ ਲਾਸ਼ਾਂ ਮਲਬੇ ਦੇ ਹੇਠੋਂ ਕੱਢ ਲਈਆਂ ਗਈਆਂ ਨੇ। ਇਹ 10 ਮੰਜ਼ਿਲਾ ਇਮਾਰਤ ਡਿੱਗੀ ਹੈ, ਜੋ ਖਬਰਾਂ ਦੇ ਵਿੱਚ ਪਤਾ ਲੱਗਿਆ।
ਸੀਮੈਂਟ, ਬਲੋਕਾਂ ਤੇ ਸਟੀਲ ਦੀਆਂ ਬੀਮਾਂ ਦੇ ਵਿੱਚ ਘਟੀਆ ਮਿਆਰ ਦਾ ਜਿਹੜਾ ਮਟੀਰੀਅਲ ਵਰਤਿਆ ਗਿਆ ਸੀ ਉਹਦੇ ਕਰਕੇ ਇਹ ਆ ਉਹ ਇਮਾਰਤ ਡਿੱਗ ਪਈ ਹੈ। ਦੱਸਿਆ ਜਾ ਰਿਹਾ ਹੈ ਕਿ 50 ਤੋਂ ਵੱਧ ਲੋਕ ਜਦੋਂ ਇਹ ਇਮਾਰਤ ਡਿੱਗੀ ਹੈ ਉਦੋਂ ਉੱਥੇ ਸੀਗੇ ਜਾਂ ਨੇੜੇ-ਤੇੜੇ ਇਹਦੇ ਸੀਗੇ ਤੇ ਹੁਣ ਜਦੋਂ ਘਟੀਆ ਮਿਆਰ ਵਰਤਣ ਦਾ ਮਾਮਲਾ ਸਾਹਮਣੇ ਆ ਗਿਆ ਹੈ ਤੇ ਜਿਹੜੇ ਹੋਰ ਉਸਾਰੀ ਅਧੀਨ ਪ੍ਰੋਜੈਕਟ ਆ ਉਹਨਾਂ ਤੇ ਵੀ ਉਂਗਲ ਜਿਹੜੀ ਉੱਠਣੀ ਉਹ ਸ਼ੁਰੂ ਹੋ ਗਈ ਹੈ। ਬਰਤਾਨੀਆ ਦੇ ਵਿੱਚ ਇੱਕ ਸਿੱਖ ਦੀ ਪੱਗ ਦਾ ਮਜ਼ਾਕ ਉਡਾਉਣ ਕਰਕੇ ਇੱਕ ਨਰਸਿੰਗ ਅਧਿਕਾਰੀ ਨੂੰ ਜਿਹੜਾ ਉਹ ਬਰਖਾਸਤ ਕੀਤਾ ਗਿਆ। ਖਬਰ ਇਹ ਕਹਿੰਦੀ ਹੈ ਕਿ ਯੂਕੇ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਨਰਸ ਅਤੇ ਸੀਨੀਅਰ ਲੈਕਚਰਾਰ ਨੂੰ ਆਪਣੇ ਸਹਿਯੋਗੀ ਦੇ ਨਾਲ ਦੁਰਵਿਵਹਾਰ ਕਰਨ ਤੇ ਸ਼ੋਸ਼ਣ ਕਰਨ ਦੇ ਦੋਸ਼ ਹੇਠ ਹਟਾ ਦਿੱਤਾ ਗਿਆ। ਉਸ ਨੇ ਆਪਣੇ ਸਿੱਖ ਸਹਿਯੋਗੀ ਦੀਆਂ ਧਾਰਮਿਕ ਭਾਵਨਾਵਾਂ ਤੇ ਉਸ ਦੀ ਪੱਗ ਦਾ ਮਜ਼ਾਕ ਉਡਾਇਆ ਸੀ। ਨਰਸਿੰਗ ਐਂਡ ਮਿਡਵਾਈਫਰੀ ਕਾਉਂਸਲ, ਜਿਹਨੂੰ ਅਸੀਂ NMC ਵੀ ਕਹਿ ਸਕਦੇ ਹਾਂ, ਉਹਨਾਂ ਨੇ ਪਿਛਲੇ ਹਫ਼ਤੇ ਮੌਰਿਸ ਸਲੇਵੇਨ ਦੇ ਖਿਲਾਫ ਵਰਚੁਅਲ ਸੁਣਵਾਈ ਕੀਤੀ ਸੀ, ਜਿਸ ਦੇ ਵਿੱਚ ਉਸ ਦੇ ਖਿਲਾਫ ਆਪਣੇ ਸਹਿਯੋਗੀ ਤੇ ਸਿੱਖ ਲੈਕਚਰਾਰ ਦਾ ਸ਼ੋਸ਼ਣ ਕਰਨ ਦੇ ਦੋਸ਼ ਜਿਹੜੇ ਆ ਉਹ ਲੱਗੇ ਸਨ। ਹੁਣ ਇਹਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਇਹਨਾਂ ਦੋਸ਼ਾਂ ਨੂੰ ਲੱਗਣ ਤੋਂ ਬਾਅਦ। ਜਾਂਦੇ ਜਾਂਦੇ ਗੱਲ ਕਰ ਲੈਂਦੇ ਹਾਂ ਕੁਤਬ ਮੀਨਾਰ ਦੀ। ਵੈਸੇ ਜਿਹੜੀਆਂ ਇਸ ਵੇਲੇ ਮਸਜਿਦਾਂ ਨੇ ਉਹ ਸੁਰਖੀਆਂ ਦੇ ਵਿੱਚ ਨੇ, ਕਿਉਂਕਿ ਧਰਤੀ ਬਹੁਤ ਕੁਛ ਜਿਹੜਾ ਉਹ ਕਹਿ ਰਹੀ ਹੈ ਕਿ ਇੱਥੇ ਆ ਪਿਆ, ਇੱਥੇ ਆ ਪਿਆ। ਹੁਣ ਤਾਂ ਸੋਸ਼ਲ ਮੀਡੀਆ ਤੇ ਮਜ਼ਾਕ ਉੱਡਣ ਲੱਗ ਪਿਆ, ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਜਦੋਂ ਤੁਸੀਂ ਆਪਣੇ ਦਾਇਰੇ ਤੋਂ ਵਧਾ ਦਿਓਗੇ, ਜਦੋਂ ਤੁਸੀਂ ਉਹਨਾਂ ਨੂੰ ਦੂਜੇ ਫਿਰਕਿਆਂ ਤੇ ਲਾਗੂ ਕਰੋਗੇ, ਫਿਰ ਉਹਨਾਂ ਦੇ ਜਿਹੜੇ ਸਿੱਟੇ ਨਿਕਲਣਗੇ ਉਹ ਇਸੇ ਤਰ੍ਹਾਂ ਹੀ ਨਿਕਲਣਗੇ। ਕੋਈ ਮਜ਼ਾਕ ਉਡਾਏਗਾ ਤੇ ਕੋਈ ਉਹਦੇ ਤੋਂ ਆਹਤ ਹੋ ਕੇ ਉਹਦਾ ਫਿਰ ਐਕਟ ਤੇ ਰਿਐਕਟ ਕਰੇਗਾ। ਤੁਸੀਂ ਐਕਸ਼ਨ ਕਰ ਰਹੇ ਹੋ, ਉਹਦਾ ਰਿਐਕਸ਼ਨ ਆਏਗਾ। ਖੈਰ, ਸਕੇਤ ਅਦਾਲਤ ਦੇ ਵਿੱਚ ਕੁਤਬ ਮੀਨਾਰ ਦੇ ਵਿੱਚ ਪੂਜਾ ਕਰਨ ਦੀ ਮੰਗ ਦੇ ਲਈ ਦਾਖਲ ਪਟੀਸ਼ਨ ਤੇ ਸੁਣਵਾਈ ਮੁਕੰਮਲ ਹੋਈ ਹੈ। ਜਸਟਿਸ ਨਿਖਿਲ ਚੋਪੜਾ ਦੇ ਬੈਂਚ ਨੇ ਹਿੰਦੂ ਪੱਖ ਨੂੰ ਪੂਜਾ ਕਰਨ ਦੇ ਅਧਿਕਾਰ ਦੀ ਮੰਗ ਕਰਦੀ ਜਿਹੜੀ ਪਟੀਸ਼ਨ ਆ ਉਹਤੇ ਫੈਸਲਾ ਰਾਖਵਾਂ ਰੱਖ ਲਿਆ। ਇਸ ਮਾਮਲੇ ਤੇ ਫੈਸਲਾ 9 ਜੂਨ ਨੂੰ ਸੁਣਾਇਆ ਜਾਣਾ ਹੈ। ਅਦਾਲਤ ਨੇ ਦੋਵੇਂ ਧਿਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਸੰਖੇਪ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਹੈ। ਸੁਣਵਾਈ ਦੇ ਦੌਰਾਨ ਅਦਾਲਤ ਨੇ ਪੁੱਛਿਆ ਹੈ ਕਿ ਕੀ ਅਪੀਲਕਰਤਾ ਨੂੰ ਕਿਸੇ ਕਾਨੂੰਨੀ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਹੈ। ਅਦਾਲਤ ਨੇ ਵੀ ਕਿਹਾ ਹੈ ਕਿ ਜੇਕਰ ਪਿਛਲੇ 8 ਸਾਲਾਂ ਤੋਂ ਦੇਵੀ ਦੇਵਤੇ ਪੂਜਾ ਤੋਂ ਬਿਨਾਂ ਉੱਥੇ ਮੌਜੂਦ ਹੈ ਤੇ ਹੁਣ ਵੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਰਹਿਣ ਦਿਓ। ਸੋ ਅਦਾਲਤਾਂ ਤਾਂ ਫਟਕਾਰ ਲਾ ਰਹੀਆਂ ਨੇ। ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਹੈ, ਤਾਜ ਮਹਿਲ ਦੇ ਮਾਮਲੇ ਦੇ ਵਿੱਚ ਵੀ ਫਟਕਾਰ ਲਾ ਕੇ ਹਟੀ ਆ। ਅਦਾਲਤ ਨੇ ਕਿਹਾ ਕਿ ਪਹਿਲਾਂ ਜਿਹਨੇ ਦਰਵਾਜ਼ੇ ਖੋਲਣ ਦੀ ਮੰਗ ਕੀਤੀ ਸੀ, ਅਦਾਲਤ ਕਹਿੰਦੇ ਪਹਿਲਾਂ ਜੱਜ ਸਾਹਿਬ ਕਹਿੰਦੇ ਵੀ ਪਹਿਲਾਂ ਸਟੱਡੀ ਕਰਕੇ ਆਓ। ਕਿੰਨੀ ਸਟੱਡੀ ਆ? ਉਹ ਕਹਿੰਦੇ ਜੀ ਮੈਂ ਪਤਾ ਨਹੀਂ ਉਹਨੇ ਕਿੰਨੀ ਦੱਸਿਆ। ਉਹ ਕਹਿੰਦੇ ਪਹਿਲਾਂ MA ਕਰੋ, PhD ਕਰੋ, ਖੋਜ ਕਰੋ, ਉਸ ਤੋਂ ਬਾਅਦ ਅਦਾਲਤ ਦੇ ਵਿੱਚ ਆਓ। ਯਾਨੀ ਕਿ ਅਦਾਲਤਾਂ ਨੂੰ ਪਤਾ ਹੈ ਕਿ ਹੋ ਕੀ ਰਿਹਾ। ਕੁਛ ਬ੍ਰੇਨ ਵਾਸ਼ਡ ਕੀਤੇ ਗਏ ਲੋਕ ਜਿਹੜੇ ਆ ਉਹ ਲਗਾਤਾਰ ਧਾਰਮਿਕ ਚੀਜ਼ਾਂ ਨੂੰ ਲੈ ਕੇ ਅਦਾਲਤਾਂ ਦਾ ਰੁਖ ਕਰ ਰਹੇ ਨੇ। ਭਾਰਤ ਦੀ ਜਨਤਾ ਨੂੰ ਵੱਧਦੀ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਮੈਡੀਕਲ ਸਹੂਲਤਾਂ, ਜਨਤਕ ਟਰਾਂਸਪੋਰਟ, ਇਹਨਾਂ ਚੀਜ਼ਾਂ ਤੇ ਹੁਣ ਥੋੜ੍ਹਾ ਜਿਹਾ ਜਿਹੜਾ ਉਹ ਧਿਆਨ ਦੇ ਦੇਣਾ ਚਾਹੀਦਾ। 70-75 ਸਾਲ ਆਜ਼ਾਦੀ ਨੂੰ ਹੋ ਗਏ, ਥੋੜ੍ਹੇ ਨਹੀਂ ਹੁੰਦੇ। ਹਜੇ ਵੀ ਸਾਡੇ ਬੱਚੇ ਆਕਸੀਜਨ ਖੁਰੋਂ ਹਸਪਤਾਲਾਂ ਦੇ ਵਿੱਚ ਮਰਦੇ ਆ। ਜੇਕਰ ਨਹੀਂ ਯਕੀਨ ਤਾਂ ਉੱਤਰ ਪ੍ਰਦੇਸ਼ ਦੀਆਂ ਖਬਰਾਂ ਕੱਢ ਕੇ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਹੁਣ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਪ੍ਰੋਗਰਾਮ ਹੋਏਗਾ ਅਪਡੇਟ ਅਮਰੀਕਾ। ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਖਬਰਾਂ, ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA ਤੇ ਨਾਲ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਤੁਹਾਨੂੰ ਸਾਰਿਆਂ ਨੂੰ ਅਖੀਰ ਦੇ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ।